ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਚੂ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਅੱਜ 30 ਦਸੰਬਰ 2024 17 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦਾ ਆਪਾਂ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ ਇਸ ਵੀਕ ਦਾ ਔਰ ਇਸ ਵਰੇ ਦਾ ਵੀ। ਸੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਪਵਨ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਵਨ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਵਰਾ 2024 ਮੁੱਕਣ ਤੇ ਹੈ ਔਰ ਵਰਾ 2025 ਦੀ ਜਿਹੜੀ ਸੱਜਰੀ ਸਵੇਰ ਦੀ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਹੈ ਔਰ ਸਭ ਕੁਝ ਜਿਹੜਾ ਹੈ ਇਹ ਵਾਹਿਗੁਰੂ ਜੀ ਦੇ ਹੱਥ ਹੈ। ਸੋ ਪਰ ਅਸੀਂ ਸਮੇਂ ਦੀ ਜਿਹੜੀ ਇਹ ਵੰਡ ਕੀਤੀ ਹੋਈ ਹੈ ਔਰ ਅਸੀਂ ਟੀਵੀ 84 ਦੇ ਸਾਰੇ ਵਿਊਅਰਸ ਨੂੰ ਜਿਹੜਾ ਹੈ ਵਰਾ 2025 ਦੀ ਖੁਸ਼ਾਮਦੀਦ ਕਹਿੰਦੇ ਹਾਂ ਅਤੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਜਿਹੜਾ 2025 ਹੈ ਉਹ ਸਾਡੇ ਸਾਰਿਆਂ ਤੇ ਸਾਰੇ ਸੰਸਾਰ ਤੇ ਬਹੁਤ ਹੀ ਖੁਸ਼ੀਆਂ ਤੇ ਖੇੜੇ ਲੈ ਕੇ ਆਏ ਔਰ ਸਾਨੂੰ ਸਿੱਖ ਕੌਮ ਨੂੰ ਜਿਹੜਾ ਆਪਣਾ ਖਾਲਿਸਤਾਨ ਘਰ ਹੈ ਉਹ ਜਲਦ ਤੋਂ ਜਲਦ ਬਖਸ਼ੇ। ਔਰ ਜਿਸ ਤਰ੍ਹਾਂ ਕਿ ਸਾਲ 2024 ਵਿੱਚ ਜੋ ਵਾਪਰੀਆਂ ਅੰਤਰਰਾਸ਼ਟਰੀ ਜਿਹੜੀਆਂ ਘਟਨਾਵਾਂ ਨੇ ਉਸ ਦੇ ਉੱਪਰ ਆਪਾਂ ਪੰਛੀ ਝਾਤ ਡਾਕਟਰ ਸਾਹਿਬ ਅਰਾਂ ਦੀ ਜ਼ੁਬਾਨੀ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਤੁਹਾਨੂੰ ਜੀ ਆਇਆਂ ਨੂੰ। ਸੋ ਆਪਾਂ ਤੁਹਾਡੇ ਵਿਚਾਰ ਸੁਣਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕੀ ਕਹਿਣਾ ਚਾਹੋਗੇ? ਹਫਤੇ ਦਾ ਅੱਜ ਪਹਿਲਾ ਪ੍ਰੋਗਰਾਮ ਹੈ, ਸਾਲ ਦਾ ਅਖੀਰਲਾ ਪ੍ਰੋਗਰਾਮ ਹੈ। ਵਰਾ 2024 ਜਿਵੇਂ ਕਿਵੇਂ ਵੀ ਬੀਤਿਆ ਉਸ ਦੀ ਵੀ ਗੱਲ ਕਰਾਂਗੇ। ਇੰਟਰਨੈਸ਼ਨਲੀ ਕੀ ਘਟਨਾਵਾਂ ਹੋਈਆਂ ਔਰ ਸਪਾਂਸਰਸ਼ਿਪ ਦੇ ਹਵਾਲੇ ਨਾਲ ਅਮਰੀਕਨ ਐਂਡੋਮੈਂਟ ਫਾਊਂਡੇਸ਼ਨ, ਬੇਸ਼ੱਕ ਉਹਨਾਂ ਦੀ ਜਿਹੜਾ ਬੇਸ ਹੈ ਉਹ ਬੋਸਟਨ 'ਚ ਹੈ ਪਰ ਉਹਨੂੰ ਓਹਾਇਓ ਕਹਿ ਕੇ ਸਾਡੀ ਟੈਕਨੀਕਲ ਟੀਮ ਚਲਾ ਰਹੀ ਹੈ। ਸੋ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਉਹਨਾਂ ਨੇ ਮੈਸਾਚੂਸਟਸ ਤੋਂ ਉਸ ਨੂੰ ਓਹਾਇਓ ਪਹੁੰਚਾ ਦਿੱਤਾ ਹੈ। ਵੈਸੇ ਵੀਰ ਪਵਨ ਸਿੰਘ ਜਿਹੜੇ ਹੁਣ ਤਾਜ਼ਾ ਗੁਰਦੁਆਰਾ ਸਿੰਘ ਸਭਾ ਬਰੈਡਿਕ ਰੋਡ ਦੇ ਪ੍ਰੈਜ਼ੀਡੈਂਟ ਵੀ ਬਣੇ ਨੇ, ਉਹਨਾਂ ਵੱਲੋਂ ਇਹ ਪ੍ਰੋਗਰਾਮ ਸਪਾਂਸਰਡ ਹੈ ਅੱਜ ਦਾ। ਪਿਛਲੇ ਦਿਨਾਂ 'ਚ ਵਰਜੀਨੀਆ ਦੇ ਫੰਡ ਰੇਜ਼ਿੰਗ ਦੇ ਦੌਰਾਨ ਉਹਨਾਂ ਨੇ ਬੜਾ ਲਿਬਰਲੀ ਕੰਟਰੀਬਿਊਟ ਕੀਤਾ ਹੈ। ਇਸ ਵੇਲੇ ਉੱਭਰਦੇ ਸਿਤਾਰੇ ਵੀ ਨੇ ਉਹ, ਅਮਰੀਕਨ ਪੋਲੀਟਿਕਸ ਦੇ ਵਿੱਚ ਵੀ ਉਹਨਾਂ ਦੀ ਦਿਲਚਸਪੀ ਹੈ। ਸਿੱਖ ਨੁਕਤਾ ਨਿਗਾਹ ਤੋਂ, ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ ਔਰ ਹੁਣ ਵੱਡੇ ਦਾਇਰਾਕਾਰ 'ਚੋਂ ਸੇਵਾ ਕਰਦੇ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਦੇਖਦੇ ਹਾਂ ਅਤੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਤਾਂ ਕੋਈ ਸਮੇਂ ਦੀ ਵੰਡ ਨਹੀਂ ਹੈ। ਇਹ ਅਸੀਂ ਆਪਣੀ ਸਹੂਲਤ ਲਈ ਕੀਤੀ ਹੈ। ਹਾਂ, ਇਹ ਇੱਕ ਹਕੀਕਤ ਹੈ ਜੋ ਗੁਰਬਾਣੀ ਦੇ ਫਰਮਾਨ ਦੇ ਮੁਤਾਬਕ ਅਸੀਂ ਦੇਖਦੇ ਹਾਂ। ਵਿਸਵੇ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਓ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਕਿ ਜਿਵੇਂ ਅਸੀਂ ਪਹਿਰਾਵੇ ਬਦਲਦੇ ਹਾਂ,
ਵੇਸ ਪਹਿਰਾਵੇ ਨੂੰ ਕਹਿੰਦੇ ਨੇ ਜੀ। ਤੇ ਗੁਰੂ ਸਾਹਿਬ ਨੇ ਜਿਹੜਾ ਤਬਦੀਲੀ ਹੈ ਜਿਸ ਦੇ ਵਿੱਚ ਪੁਰਾਣੀਆਂ ਯੂਨਿਟ ਸੀ, ਸਭ ਤੋਂ ਛੋਟਾ ਜਿਹੜਾ ਹੈ ਉਹ ਵਿਸਾ ਹੈ, ਉਸ ਤੋਂ ਵੱਡਾ ਚਸਾ ਹੈ, ਫਿਰ ਘੜੀ ਹੈ ਜਿਹੜੀ ਪ੍ਰੈਜ਼ੈਂਟਲੀ 24 ਮਿੰਟ ਦੀ ਹੁੰਦੀ ਹੈ, ਫਿਰ ਪਹਿਰ ਹੈ ਜਦੋਂ ਅਸੀਂ 4 ਪਹਿਰ ਦਿਨ 4 ਪਹਿਰ ਰਾਤ ਕਹਿੰਦੇ ਹਾਂ, 3 ਘੰਟੇ ਦਾ ਪਹਿਰ ਹੁੰਦਾ ਹੈ, ਘੜੀ ਹੈ, ਪਹਿਰ ਹੈ, ਫਿਰ ਥਿਤ ਜਿਹੜੀ ਕਿ ਚੰਦਰਮਾ ਦੀ ਕਲਾ ਦੇ ਲਿਹਾਜ਼ ਨਾਲ ਜਿਹੜਾ ਲਿਊਨਰ ਕੈਲੰਡਰ ਹੈ ਉਹ ਬਣਦਾ ਹੈ। ਔਰ ਵਾਰ ਵੀ ਅਸੀਂ ਬਣਾਏ ਨੇ, ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀਚਰ ਐਤ, ਔਰ ਇਹ ਇਸੇ ਤਰ੍ਹਾਂ ਰੁੱਤਾਂ ਬਦਲਦੀਆਂ ਨੇ। ਸਾਡੇ ਖਿੱਤੇ 'ਚ ਪੰਜਾਬ 'ਚ 6 ਰੁੱਤਾਂ, ਓਵਰਆਲ 4 ਰੁੱਤਾਂ ਇਹਨਾਂ ਮੁਲਕਾਂ ਦੇ ਵਿੱਚ। ਔਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਰੁੱਤਾਂ, ਵਕਤ, ਇਹ ਤਬਦੀਲੀ ਇਹ ਇਵੇਂ ਹੀ ਹੈ ਜਿਵੇਂ ਨਿਰੰਕਾਰ ਆਪਣੇ ਪਹਿਰਾਵੇ ਬਦਲ ਰਿਹਾ ਹੋ। ਨਾਨਕ ਕਰਤੇ ਕੇ ਕੇਤੇ ਵੇਸ। ਸੋ ਨਿਰੰਕਾਰ ਦੀ ਦੁਨੀਆ ਦੇ ਵਿੱਚ ਤਾਂ ਇੱਕ ਲਗਾਤਾਰਤਾ ਹੈ ਉਸ ਦੇ ਵਿੱਚ, ਔਰ ਉਹ ਅਲਟੀਮੇਟ ਹਕੀਕਤ ਹੈ। ਜੋ ਆਉਂਦੇ ਨੇ ਆਪਣੀ ਖੇਡ ਖੇਡਦੇ ਨੇ, ਤੁਰ ਜਾਂਦੇ ਨੇ, ਨਵੇਂ ਤੁਰੇ ਆਉਂਦੇ ਨੇ, ਕਿੱਥੋਂ ਆਏ ਕਿੱਥੇ ਜਾਣਾ, ਇਹ ਰੂਹਾਨੀਅਤ ਜਾਂ ਫਿਲਾਸਫੀ ਜਾਂ ਮਜ਼ਹਬ ਦੇ ਲੋਕਾਂ ਨੇ ਉਸ ਦੇ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਸਵਾਲਾਂ ਦੀ। ਪਰ ਇੱਕ ਹਕੀਕਤ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ, ਜਿਸਕੇ ਜੀ ਪ੍ਰਾਨ ਹੈ ਸਭ ਕੇ ਜੀ ਪ੍ਰਾਨ ਹੈ, ਕਿਉ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਕਿ ਜ਼ਿੰਦਗੀ ਦੇ ਵਿੱਚ ਅਸੀਂ ਬੜੀ ਅਨਮੋਲ ਸਾਨੂੰ ਇਨਸਾਨੀ ਦੇਹ, ਇਨਸਾਨੀ ਵਜੂਦ ਮਿਲਿਆ, ਔਰ ਇਸ ਨੂੰ ਅਸੀਂ ਸਕਾਰਥਾ ਕਰਨਾ। ਔਰ ਇਹ ਕਿਸੇ ਨੇ ਆ ਕੇ ਨਹੀਂ ਕਰਨਾ, ਸਾਨੂੰ ਆਪਣੀ ਜ਼ਿੰਦਗੀ ਨੂੰ ਖੁਦ ਪਲਾਨ ਕਰਨਾ ਹੋਏਗਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਕਰਮ ਦੀ ਗੱਲ ਕਰਦੇ ਹਾਂ, ਐਕਸ਼ਨਸ ਦੀ ਗੱਲ ਕਰਦੇ ਹਾਂ, ਤੇ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਕਿ ਜਿਵੇਂ ਖੇਤ ਦੇ ਵਿੱਚ ਅਸੀਂ ਜੋ ਬੀਜਦੇ ਹਾਂ ਉਹੀ ਵੱਢਦੇ ਹਾਂ, ਇਵੇਂ ਹੀ ਇਨਸਾਨੀ ਜ਼ਿੰਦਗੀ ਦੇ ਵਿੱਚ ਜੋ ਅਸੀਂ ਬੀਜਣਾ ਉਹੀ ਅਸੀਂ ਵੱਢਣਾ। ਇਹ ਅਕਾਊਂਟੇਬਿਲਟੀ ਨਾਲ ਵੀ ਜੁੜਿਆ ਹੋਇਆ ਹੈ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੇ ਆਵੋ ਜਾਓ। ਹੁਣ ਇਹ ਵੀ ਇੱਕ ਹਕੀਕਤ ਹੈ ਕਿ ਆਣਾ ਵੀ ਸੰਸਾਰ 'ਚ ਹੁਕਮ ਦੇ ਅੰਦਰ ਹੈ। ਇਹ ਜਿਹੜੀ ਸਾਰੀ ਕ੍ਰੀਏਸ਼ਨ ਹੈ, ਧਰਤੀ, ਸੂਰਜ, ਬ੍ਰਹਿਮੰਡ, ਗੈਲੈਕਸੀਜ਼, ਕਈ ਬ੍ਰਹਿਮੰਡ, ਲੱਖ ਆਕਾਸ਼ਾਂ ਆਕਾਸ਼, ਲੱਖ ਪਾਤਾਲਾਂ ਪਾਤਾਲ, ਇਹ ਸਾਰੀ ਉਹਦੀ ਕ੍ਰੀਏਸ਼ਨ ਹੈ। ਤੇ ਅਸੀਂ ਉਹਦੀ ਇਸ ਕ੍ਰੀਏਸ਼ਨ ਜਿਹੜੀ ਧਰਤੀ ਪਲੈਨਟ ਹੈ, ਜਿਸ ਦਾ 2 ਹਿੱਸਾ ਪਾਣੀ ਹੈ, 1 ਹਿੱਸਾ ਖੁਸ਼ਕੀ ਹੈ, ਔਰ ਉਸ ਦੇ ਵਿੱਚ ਵੀ ਅੱਡ ਅੱਡ ਬੋਲੀਆਂ, ਅੱਡ ਅੱਡ ਰੰਗ, ਕੀਤੀਆਂ ਖਾਣੀ ਕੀਤੀਆਂ ਬਾਣੀ, केते पात नरिंद केतिया सुरती सेवक केते नानक अंत नाथ। हुण ये भी उस दे हुक्म दे विच है, पर इहदे च भी कोई शक नहीं है कि 7-8 हज़ार साल दी इंसानी तारीख दे विच जिन्हां दे कोल ताकत आई, जिन्हां दे एम्पायर बने, साम्राज बने, हकूमतां बणीआं, उन्हां ने हर खेतर दे विच डोमीनेट कीता। कल्ली आर्थिकता नहीं, ਉਹਨਾਂ ਨੇ ਹੀ ਫਿਰ ਸਮੇਂ ਦੀ ਵੰਡ ਵੀ ਆਪਣੇ ਧਾਰਮਿਕ ਰਹਿਬਰਾਂ ਦੇ ਲਿਹਾਜ਼ ਨਾਲ ਕੀਤੀ ਜਾਂ ਆਪਣੇ ਢੰਗ ਨਾਲ ਕੀਤੀ, ਉਸ ਦੀ ਫਿਰ ਐਕਸੈਪਟੈਂਸ ਹੁੰਦੀ ਚਲੀ ਗਈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਵਰੇ ਦੀ ਗੱਲ ਅਸੀਂ ਕਰ ਰਹੇ ਹਾਂ ਕਿ 2024 ਨੂੰ ਅਸੀਂ ਅਲਵਿਦਾ ਕਹਿ ਰਹੇ ਹਾਂ, 2025 ਦੀ ਸ਼ੁਰੂਆਤ ਹੋਣ ਵਾਲੀ ਹੈ। ਇਹ 2025 ਤੋਂ ਪਹਿਲਾਂ ਤੱਕ ਤਾਂ ਇਸ ਦੀ ਸ਼ੁਰੂਆਤ ਇਹਦੇ ਨਾਲ ਨਹੀਂ ਸੀ ਜੁੜੀ ਹੋਈ। ਹੁਣ ਇਹ ਸਾਰਾ ਜਿਸ ਨੂੰ ਅਸੀਂ ਈਸਵੀ ਕੈਲੰਡਰ ਵੀ ਕਹਿੰਦੇ ਹਾਂ, ਕਿਉਂਕਿ ਜਦੋਂ ਤੁਸੀਂ ਅੰਗਰੇਜ਼ੀ ਦੇ ਵਿੱਚ ਕੋਈ ਵੀ ਚੀਜ਼ ਜਿਹੜੀ 2024 ਤੋਂ ਪਹਿਲਾਂ ਵਾਪਰੀ ਉਹਨੂੰ ਲਿਖੋਗੇ ਤਾਂ ਤੁਸੀਂ BC ਲਿਖਦੇ ਹੋ, 2024 BC, ਮਤਲਬ ਬਿਫੋਰ ਕ੍ਰਾਈਸਟ, ਕ੍ਰਾਈਸਟ ਦੇ ਜਨਮ ਤੋਂ ਪਹਿਲਾਂ। ਤੇ ਜਿਹੜਾ ਵਰਾ ਸਾਡਾ ਚੱਲ ਰਿਹਾ ਜਿਵੇਂ 2025 ਆਏਗਾ ਤਾਂ 2025 AD ਲੈਟਿਨ ਦੇ ਵਿੱਚ ਹੈ ਐਨੋ ਡੋਨੀ, ਇਨ ਦਾ ਈਅਰ ਆਫ ਆਵਰ ਲਾਰਡ, ਕਿ ਸਾਡੇ ਰੱਬ ਦੇ ਵਰੇ ਦੇ ਵਿੱਚ। ਸੋ ਜਿਉਂ-ਜਿਉਂ ਕ੍ਰਿਸਚੀਅਨਿਟੀ ਫੈਲੀ, ਯੂਰਪ ਦਾ ਪ੍ਰਭਾਵ, ਦੁਨੀਆ ਦੀ ਕੋਲੋਨਾਈਜੇਸ਼ਨ ਹੋਈ, ਯੂਰਪੀਅਨ ਪਾਵਰਸ ਨੇ ਕੀਤੀ, ਤੇ ਇਹ ਈਸਾਈ ਕੈਲੰਡਰ ਜਿਹੜਾ ਜੀਸਸ ਦੇ ਬਰਥ ਨਾਲ ਜੁੜਿਆ ਹੋਇਆ ਹੈ, ਇਸ ਨੂੰ ਆਲਮੋਸਟ ਸਾਰੀ ਹਿਊਮਨ ਰੇਸ ਨੇ ਐਕਸੈਪਟ ਕੀਤਾ ਜਾਂ ਉਹਨਾਂ ਨੂੰ ਐਕਸੈਪਟ ਕਰਨਾ ਪਿਆ। ਦਿਨ ਵੀ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਫਰਾਈਡੇ,
ਸੈਚਰਡੇ ਸੰਡੇ ਉਹਨਾਂ ਦੇ ਨੇ, ਵਰੇ ਵੀ ਉਹਨਾਂ ਦੇ ਨੇ। ਔਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਵੀ ਦੱਸਦਾ ਹੈ ਕਿ ਸੰਨ ਵੀ ਉਹਨਾਂ ਦੇ ਹੀ ਚੱਲਦੇ ਨੇ ਜਿਨ੍ਹਾਂ ਦੀਆਂ ਹਕੂਮਤਾਂ ਹੁੰਦੀਆਂ ਨੇ, ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ। ਸੋ ਇਹ ਈਸਵੀ ਕੈਲੰਡਰ ਹੈ। ਇਵੇਂ ਹੀ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਲਗਭਗ 8 ਬਿਲੀਅਨ ਇਸ ਧਰਤੀ ਦੇ ਵਛਿੰਦਿਆਂ ਦੇ ਵਿੱਚ 1.25 ਤੋਂ 2 ਬਿਲੀਅਨ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਲੋਕ ਨੇ, ਇਸਲਾਮ ਨੂੰ ਮੰਨਣ ਵਾਲੇ। ਉਹਨਾਂ ਦਾ ਆਪਣਾ ਕੈਲੰਡਰ ਹੈ ਜਿਸ ਨੂੰ ਹਿਜਰੀ ਕੈਲੰਡਰ ਕਿਹਾ ਜਾਂਦਾ, ਹਿਜਰਤ। ਔਰ ਉਹ ਜਦੋਂ ਇਸਲਾਮ ਇੱਕ ਪਾਵਰ ਦੇ ਤੌਰ ਤੇ ਉੱਭਰਿਆ, ਅੱਜ ਵੀ ਦੁਨੀਆ ਦੇ ਵਿੱਚ ਆਲਮੋਸਟ 57 ਮੁਲਕ ਇਸਲਾਮ ਨੂੰ ਮੰਨਣ ਵਾਲਿਆਂ ਦੇ ਨੇ। ਔਰ ਇਹ ਜਦੋਂ ਇਸਲਾਮ ਉਹਦਾ ਰਾਈਜ਼ ਸੀ ਤੇ ਉਹਨਾਂ ਨੇ ਵੀ ਜਿਹੜੀ ਹੈ ਦੇਸ਼ ਵੰਡ, ਜਿਹੜੀ ਹੈ ਕਾਲ ਵੰਡ ਕੀਤੀ, ਟਾਈਮ ਦੀ ਵੰਡ। ਉਹਨਾਂ ਨੇ ਆਧਾਰ ਲਿਊਨਰ ਨੂੰ ਬਣਾਇਆ, ਚੰਦਰਮਾ ਨੂੰ ਬਣਾਇਆ। ਔਰ ਉਹਨਾਂ ਦਾ ਪਹਿਲਾ ਸਾਲ ਉਸ ਦੇ ਨਾਲ ਜੁੜਿਆ ਜਦੋਂ ਕਿ ਹਜ਼ਰਤ ਮੁਹੰਮਦ ਸਾਹਿਬ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਗਏ ਸਨ। ਇਸ ਲਈ ਉਹਨਾਂ ਦੇ ਕੈਲੰਡਰ ਨੂੰ ਹਿਜਰੀ ਕੈਲੰਡਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਹਿੰਦੂ ਕੈਲੰਡਰ ਦੀ ਗੱਲ ਕਰਦੇ ਹਾਂ, ਜਿਹੜਾ ਬਿਕਰਮਾਦਿੱਤ ਦੇ ਨਾਲ ਜੁੜਿਆ ਹੈ, ਬਿਕਰਮੀ ਕੈਲੰਡਰ, ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਮੱਧ ਪ੍ਰਦੇਸ਼ ਦੇ ਉਸ ਉਜੈਨ ਦੇ ਇੱਕ ਖਾਸ ਮੰਦਰ ਦੇ ਉੱਤੇ ਪੈਂਦੀਆਂ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਬਿਕਰਮਾਦਿੱਤ ਹੈ, ਜਿਸ ਦੇ ਨਾਂ ਨਾਲ ਬਿਕਰਮੀ ਕੈਲੰਡਰ ਜੁੜਿਆ ਹੋਇਆ ਹੈ, ਉਹ ਉਸ ਦਾ ਜਨਮ ਜਿਹੜਾ ਹੈ ਉਹ ਜੀਸਸ ਦੇ ਜਨਮ ਤੋਂ ਵੀ 57 ਸਾਲ ਪਹਿਲਾਂ। ਇਸ ਲਈ ਜਿਹੜਾ ਮਾਡਰਨ ਕੈਲੰਡਰ ਹੈ, ਜੇ ਹੁਣ ਅਸੀਂ 2025 ਦੀ ਬਿਗਨਿੰਗ ਕਰਾਂਗੇ ਤੇ ਇਸ ਦੇ ਵਿੱਚ ਜਿਹੜਾ 58 ਸਾਲ ਹੋਰ ਤੁਸੀਂ ਜੋੜੋ ਤੇ ਇਹ ਬਿਕਰਮੀ ਕੈਲੰਡਰ ਬਣ ਜਾਂਦਾ। ਸੋ ਜ਼ਾਹਰ ਹੈ ਕਿ ਬਿਕਰਮਾਦਿੱਤ ਦੇ ਨਾਂ ਦੇ ਉੱਤੇ ਹੀ ਉਸ ਨੂੰ ਬਿਕਰਮੀ ਕੈਲੰਡਰ ਕਿਹਾ ਜਾਂਦਾ। ਇਵੇਂ ਹੀ ਬੁੱਧ ਧਰਮ ਨਾਲ ਜਾਂ ਚਾਈਨਾ ਦਾ ਜਿਹੜੇ ਕਿ ਉਹ ਆਪਣੇ ਆਪਣੇ ਈਅਰ ਜਾਂ ਈਅਰ ਆਫ ਦਾ ਡਰੈਗਨ ਜਾਂ ਕਿਵੇਂ ਉਹ ਕਾਊਂਟ ਕਰਦੇ ਨੇ, ਉਹਨਾਂ ਦੀ ਆਪਣੀ ਸੱਭਿਅਤਾ ਦੇ ਨਾਲ ਜੁੜਿਆ ਹੋਇਆ। ਸੋ ਇੱਕ ਗੱਲ ਤਾਂ ਜਿਹੜੀ ਹਮੇਸ਼ਾ ਜਦੋਂ ਨਵਾਂ ਵਰ੍ਹਾ ਚੜ੍ਹਨ 'ਤੇ ਹੁੰਦਾ ਹੈ, ਮੇਰੇ ਮਨ ਦੇ ਵਿੱਚ ਇਹੀ ਹੁੰਦੀ ਹੈ ਕਿ ਉਹਨਾਂ ਦੇ ਵਰੇ ਚੱਲਦੇ ਨੇ, ਉਹਨਾਂ ਦੇ ਕੈਲੰਡਰ ਚੱਲਦੇ ਨੇ, ਉਹਨਾਂ ਦੇ ਸਿੱਕੇ ਚੱਲਦੇ ਨੇ, ਉਹਨਾਂ ਦੇ ਝੰਡੇ ਝੂਲਦੇ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ। ਸੋ ਲੇਕਿਨ ਸਿੱਖ ਧਰਮ 'ਚ ਕਿਉਂਕਿ ਅਸੀਂ ਹਰ ਬ੍ਰੋਡਰ ਐਲੀਮੈਂਟ ਨੂੰ ਵੀ ਜਿਹੜਾ ਉਹ ਆਪਣੇ 'ਚ ਲਿਆਉਣ ਦੀ ਸਮਰੱਥਾ ਰੱਖਦੇ ਹਾਂ, ਤੁਹਾਨੂੰ ਇਸ ਨਵੇਂ ਵਰੇ ਦੇ ਮੌਕੇ ਕਿਸੇ ਮਸਜਿਦ ਦੇ ਵਿੱਚ ਕੋਈ ਬੱਤੀ ਜਗਦੀ ਨਜ਼ਰ ਨਹੀਂ ਆਏਗੀ ਕਿ ਉੱਥੇ ਕੋਈ ਇਕੱਠੇ ਹੋ ਕੇ ਪ੍ਰੇ ਕਰ ਰਹੇ ਨੇ ਜਾਂ ਦੂਸਰੇ, ਜਾਂ ਇਸੇ ਤਰ੍ਹਾਂ ਦੂਸਰਿਆਂ ਦੇ ਵਿੱਚ ਵੀ ਕੋਈ ਯਹੂਦੀ ਵੀ ਇਸ ਨੂੰ ਉਵੇਂ ਨਹੀਂ ਕਰਨ, ਹਾਲਾਂ ਵੈਕੇਸ਼ਨ ਦੇ ਨਾਂ ਥੱਲੇ ਜਾਂ ਦੂਜਾ। ਲੇਕਿਨ ਜੇ ਇਹ ਕਹਿਣਾ ਹੋਏ ਕਿ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਗੁਰਦੁਆਰੇ ਦੇ ਵਿੱਚ ਜੇ ਸੰਗਤ ਦੀ ਹੁੰਦੀ ਹੈ ਤੇ ਉਹ ਨਵੇਂ ਵਰੇ ਦੇ ਮੌਕੇ ਹੁੰਦੀ ਹੈ। ਹਾਲਾਂ ਇਸ ਦੇ ਵਿੱਚ ਕੋਈ ਸਿਧਾਂਤਕ ਅਪਵਾਦ ਨਹੀਂ ਹੈ। ਮੈਂ ਸਮਝਦਾ ਵੀ ਸਾਡੇ ਬਜ਼ੁਰਗ ਜਿਹੜੇ ਇੱਥੇ 100-125 ਸਾਲ ਪਹਿਲਾਂ ਆਏ, ਇਹਨਾਂ ਕਲਚਰਸ ਦੀ ਚਮਕ ਦਮਕ ਨੂੰ ਵੀ ਉਹਨਾਂ ਨੇ ਦੇਖਿਆ। ਉਹਨਾਂ ਜ਼ਮਾਨਿਆਂ 'ਚ ਕਲੱਬ ਕਲਚਰ, ਅੱਜ ਵੀ ਇੱਕ ਤਬਕਾ ਤਾਂ ਨਵਾਂ ਸਾਲ ਕਲੱਬ 'ਚ ਇੱਥੇ ਵੀ ਟਾਈਮ ਸਕੁਏਅਰ ਤੇ ਹਜ਼ਾਰਾਂ ਲੋਕ ਜੈਮ ਪੈਕਡ ਹੋਣਗੇ, ਉੱਤੋਂ ਬਾਲ ਡਿੱਗਦਾ ਜਾਂ ਕਿਵੇਂ ਹੈ। ਨਿਊਜ਼ੀਲੈਂਡ ਤੋਂ ਸ਼ੁਰੂ ਹੁੰਦਾ ਜਿੱਥੇ ਸੂਰਜ ਪਹਿਲਾਂ ਨਜ਼ਰ ਆਉਂਦਾ, ਫਿਰ ਉਹ ਸੈਲੀਬ੍ਰੇਸ਼ਨ ਸਾਰੇ ਪਾਸੇ ਜਾਂਦੀ ਹੈ। ਸੋ ਸਿਆਣੇ ਸਿੱਖਾਂ ਨੇ ਸੋਚਿਆ ਕਿ ਭਾਈ ਇਹ ਜਿਹੜੀ ਕਲਚਰ ਦੀ ਡੋਮੀਨੈਂਸ ਹੈ, ਇਹਨੂੰ ਤਾਂ ਤੁਸੀਂ ਰੋਕ ਨਹੀਂ ਸਕਦੇ। ਸੂਨਰ ਔਰ ਲੇਟਰ ਤੁਹਾਨੂੰ ਅੱਜ ਬਹੁਤ ਸਾਰੇ ਸਿੱਖ ਘਰਾਂ 'ਚ ਕ੍ਰਿਸਮਸ ਟਰੀ ਮਿਲਣਗੇ, ਉਹਨਾਂ ਦੇ ਥੱਲੇ ਗਿਫਟਸ ਪਈਆਂ ਹੋਈਆਂ ਜਾਂ ਦੂਜਾ, ਭਾਵੇਂ ਇਹ ਫਰ ਫਨ ਬਣ ਗਿਆ ਜਾਂ ਦੂਜਾ। ਲੇਕਿਨ ਇਹ ਗੱਲ ਤਾਂ ਸਾਬਤ ਕਰਦੀ ਹੈ ਕਿ ਵੀ ਜਿਹੜੇ ਜਿਨ੍ਹਾਂ ਦੀ ਤਾਕਤ ਹੁੰਦੀ ਹੈ, ਰਾਜ ਸ਼ਕਤੀ ਹੁੰਦੀ ਹੈ, ਉਹਨਾਂ ਦੇ ਤਿਉਹਾਰ, ਉਹਨਾਂ ਦੇ ਕਲਚਰ ਦੀਆਂ ਚੀਜ਼ਾਂ, ਉਹਨਾਂ ਦਾ ਪਹਿਰਾਵਾ ਕਿਵੇਂ ਹਾਵੀ ਹੁੰਦਾ ਹੈ। ਸੋ ਸਿਆਣੇ ਸਿੱਖਾਂ ਨੇ ਸੋਚਿਆ ਵੀ ਹੋਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ, ਘੱਟੋ ਘੱਟ ਇਹੀ ਹੈ ਵੀ ਇਸ ਦਿਨ ਇਹਦੀ ਡਾਇਰੈਕਸ਼ਨ ਬਦਲੋ ਕਿ ਵੀ ਗੁਰਦੁਆਰਿਆਂ 'ਚ ਆ ਕੇ ਗੁਰੂ ਦੇ ਅੱਗੇ ਅਰਦਾਸ ਕਰੋ, ਸਮੁੱਚੀ ਇਨਸਾਨੀਅਤ ਦੀ ਵੈਲਫੇਅਰ ਦੀ ਵੀ ਔਰ ਆਪਣੇ ਲਈ ਵੀ ਸੁੱਖ ਮੰਗੋ। ਵੈਸੇ ਮੰਗਦੇ ਸਾਰੇ ਆਪਣੇ ਲਈ ਨੇ, ਬਾਕੀ ਤਾਂ ਗ੍ਰੰਥੀ ਸਿੰਘ ਨੇ ਅਰਦਾਸ ਕਰਨੀ ਹੁੰਦੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਹ ਸਾਰੇ ਪਾਸੇ ਹੁੰਦਾ। ਅਸੀਂ ਵੀ ਕੋਸ਼ਿਸ਼ ਕਰਾਂਗੇ ਕੱਲ ਸ਼ਾਮ ਦਾ ਲਾਈਵ ਪ੍ਰੋਗਰਾਮ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਤੋਂ ਆਪਣੇ ਵਿਊਅਰਸ ਤੱਕ ਪਹੁੰਚਾਈਏ। ਔਰ ਜ਼ਾਹਰ ਹੈ ਕਿ ਜਿਹੜੀ ਚੀਜ਼ ਜਾਂਦੀ ਹੈ ਉਸ ਦੇ ਉੱਤੇ ਵੀ ਤੁਹਾਡਾ ਕੋਈ ਕਾਬੂ ਨਹੀਂ ਹੈ। ਜਿਹਨੇ ਆਉਣਾ ਹੈ ਉਸ ਦਾ ਵੀ ਸਾਨੂੰ ਨਹੀਂ ਪਤਾ, ਜਿਹਨੂੰ ਅਸੀਂ
ਕਹਿੰਦੇ ਆ ਕਿ ਭਵਿੱਖ ਦੀ ਕੁੱਖ 'ਚ ਕੀ ਰੱਖਿਆ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਪਤਾ। ਲੇਕਿਨ ਫਿਰ ਵੀ ਅਸੀਂ ਜਦੋਂ ਇਹ ਪੰਛੀ ਝਾਤ ਦੀ ਗੱਲ ਕਰਦੇ ਹਾਂ, ਬਰਡਸ ਆਈ ਵਿਊ, ਤੇ ਇਹ ਹੁੰਦਾ ਹੈ ਕਿ ਜਿਹਦੇ 'ਚ ਤੁਸੀਂ ਸਕੈਨ ਕਰਦੇ ਹੋ ਕਿ ਵੀ ਇਹ ਹਾਲਾਂ ਜਿਵੇਂ ਇਹ ਹੈ ਕਿ ਭਾਈ ਵਕਤ ਬੀਤ ਰਿਹਾ ਹੈ, ਉਹਦੇ 'ਚ ਹਰ ਚੀਜ਼ ਜੋ ਆਇਆ ਉਹ ਜਾਂਦਾ ਹੈ, ਡਿਪਾਰਚਰ, ਮੀਟਿੰਗਸ, ਦੁਨੀਆ ਦੇ ਅੰਦਰ ਤਬਦੀਲੀਆਂ, ਨਕਸ਼ੇ ਵੀ ਬਦਲਦੇ ਨੇ। ਲੇਕਿਨ ਜੇ ਕੁੱਲ ਮਿਲਾ ਕੇ ਕਹਿਣਾ ਹੋਏ, ਹਰ ਨਵੇਂ ਵਰ੍ਹੇ ਦੇ ਜਦੋਂ ਅਸੀਂ ਦੀ ਈਵ ਤੱਕ ਅਸੀਂ ਪਹੁੰਚਦੇ ਹਾਂ, ਫਿਰ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਕੁ ਨਵਾਂ ਵਰ੍ਹਾ ਸਿਕਿਉਰਿਟੀ ਲੈ ਕੇ ਆਏਗਾ, ਪਿਛਲੇ ਵਰ੍ਹੇ ਦੇ ਵਿੱਚ ਕਿੰਨੇ ਕੁ ਭਲੇ ਜਿਹੜੀਆਂ ਚੰਗੀਆਂ ਖਬਰਾਂ ਸੁਣਨ ਨੂੰ ਮਿਲੀਆਂ। ਹਾਲਾਂ ਇੱਕ ਜ਼ਮਾਨਾ ਸੀ ਜਦੋਂ ਕਿ ਹਰ ਕੋਈ ਜਦੋਂ ਕੋਈ ਚੀਜ਼ ਬੜੀ ਵੱਡੀ ਨਵੀਂ ਕੋਈ ਸਾਇੰਟੀਫਿਕ ਕਾਢ ਨਿਕਲਦੀ ਸੀ, ਉਹ ਨਿਊਜ਼ ਆਫ ਦਾ ਈਅਰ ਹੁੰਦੀ ਸੀ, ਜਾਂ ਜਦੋਂ ਚੰਦਰਮਾ 'ਤੇ ਬੰਦਾ ਪਹੁੰਚਿਆ ਉਹ ਨਿਊਜ਼ ਆਫ ਦਾ ਈਅਰ ਸੀ। ਹੁਣ ਜੇ ਮੈਂ ਸਰਸਰੀ ਝਾਤ ਵੀ 2024 ਵੱਲ ਮਾਰਾਂ, ਬਿਨਾਂ ਕਿਸੇ ਨੋਟਸ ਨੂੰ ਦੇਖਿਆ ਜਾਂ ਬਿਨਾਂ ਕਿਸੇ ਡੀਪ ਖਬਰ ਨੂੰ ਡਿੱਗ ਕੀਤਿਆਂ, ਤੇ ਮੈਂ ਸਮਝਦਾ ਹਾਂ ਵੀ ਦੁਨੀਆ ਦੇ ਵਿੱਚ ਇਸ ਵੇਲੇ ਇੱਕ ਅਫਰਾ ਤਫਰੀ ਦਾ ਮਾਹੌਲ ਹੈ। ਅਫਰਾ ਤਫਰੀ ਇਸ ਲਈ ਵੀ ਕਿਉਂਕਿ ਜਦੋਂ ਅਸੀਂ ਇਹ ਠੀਕ ਹੈ, ਪਲੇਟੋ ਨੇ ਇੱਕ ਥਾਂ ਦੇ ਉੱਤੇ ਇਹ ਕਿਹਾ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਕਿ ਲੀਡਰ ਤਾਂ ਲੋਕਾਂ 'ਚੋਂ ਹੀ ਨਿਕਲਣੇ ਹੁੰਦੇ ਨੇ, ਜੋ ਜਿਵੇਂ ਦੇ ਲੋਕ ਹੁੰਦੇ ਨੇ। ਸਾਡੇ ਖਿੱਤੇ 'ਚ ਕਿਸੇ ਜ਼ਮਾਨੇ 'ਚ ਇਹ ਕਿਹਾ ਜਾਂਦਾ ਸੀ ਯਥਾ ਰਾਜਾ ਤਥਾ ਪ੍ਰਜਾ, ਕਿ ਜੋ ਜਿਹਾ ਰਾਜਾ ਹੁੰਦਾ ਉਦੋਂ ਜਿਹੀ ਪ੍ਰਜਾ ਹੁੰਦੀ ਹੈ। ਵੈਸੇ ਹੁਣ ਤਾਂ ਜੇ ਪਲੇਟੋ ਦੀ ਸੈਂਸ 'ਚ ਇਹਨੂੰ ਟਰਾਂਸਲੇਟ ਕਰਨਾ ਹੋਏ ਤਾਂ ਇਹ ਹੈ ਵੀ ਯਥਾ ਪ੍ਰਜਾ ਤਥਾ ਰਾਜਾ, ਕਿ ਜਿੱਦਾਂ ਦੀ ਪ੍ਰਜਾ ਉੱਦਾਂ ਦੇ ਹੀ ਰਾਜੇ ਹੋਣੇ ਨੇ। ਬਿਲਕੁਲ। ਸੋ ਜੇ ਅਸੀਂ ਇਹ ਦੇਖੀਏ ਕਿ ਵੀ ਵਰੇ 2024 ਦੇ ਦੌਰਾਨ 3-4 ਉਹ ਕਨਫਲਿਕਟ, ਉਹ ਟਕਰਾਅ ਜਿਸ ਦੇ ਵਿੱਚ ਲੱਖਾਂ ਲੋਕ ਮਾਰੇ ਗਏ, ਅਵੋਇਡੇਬਲ ਸਨ, ਤੇ ਇਹਦੇ 'ਚ ਕੋਈ ਅਤਕਥਨੀ ਨਹੀਂ ਹੋਏਗੀ। ਸਭ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ ਯੂਕਰੇਨ ਦਾ ਟਕਰਾਅ ਜਿਹੜਾ ਪਿਛਲੇ ਵਰ੍ਹੇ ਫਰਵਰੀ 'ਚ ਸ਼ੁਰੂ ਹੋਇਆ, ਪੂਰਾ 2024 ਦੇ ਵਿੱਚ ਵੀ ਉਵੇਂ ਹੀ ਜਾਰੀ ਰਿਹਾ, ਔਰ ਵਰਸਟ ਫਾਰਮ ਦੇ ਵਿੱਚ ਐਨ ਈਵਨ ਹੁਣ ਕ੍ਰਿਸਮਸ ਤੋਂ ਲੈ ਕੇ ਹੁਣ ਤੱਕ ਰਸ਼ੀਅਨ ਅਟੈਕ, ਕਾਊਂਟਰ ਯੂਕਰੇਨੀਅਨ ਅਟੈਕ, ਕਿੰਨੇ ਬਿਲੀਅਨ ਡਾਲਰ ਦਾ ਅਸਲਾ, ਕਿਹਦਾ ਕੀ ਤਬਾਹੀ, ਕੌਣ ਕੀ, ਔਰ ਕਿਸੇ ਕੰਡੇ ਵੀ ਨਹੀਂ। ਔਰ ਅਸੀਂ ਇਹ ਦੇਖਦੇ ਹਾਂ ਕਿ ਸਿੰਪਲੀ ਇਸ ਨੂੰ ਜਿਹੜਾ ਕਿ ਅਵੋਇਡੇਬਲ ਇੱਕ ਕਨਫਲਿਕਟ ਸੀ, ਲੇਕਿਨ ਅਮਰੀਕਾ ਨੇ ਥਰੂ ਨੈਟੋ ਪੁਸ਼ ਕਰਕੇ ਰਸ਼ੀਆ ਨੂੰ ਕਿ ਭਾਈ ਉਹਨੂੰ ਯੂਕਰੇਨ ਨੂੰ ਨੈਟੋ ਦਾ ਮੈਂਬਰ ਬਣਾਓ, ਜਿਹੜਾ ਕਿ ਪਹਿਲਾਂ ਜਦੋਂ ਡਿਵੀਜ਼ਨ ਹੋਈ, ਸੋਵੀਅਤ ਯੂਨੀਅਨ ਟੁੱਟਿਆ, ਕੁਝ ਪ੍ਰੋਮਿਸਿਸ ਸੀ ਜਿਨ੍ਹਾਂ ਨੂੰ ਵੈਸਟਰਨ ਕੰਟਰੀਜ਼ ਨੇ ਨਹੀਂ ਰੱਖਿਆ, ਕੀਪ ਨਹੀਂ ਕੀਤਾ। ਸੋ ਉਹਦਾ ਨਤੀਜਾ ਕਿ ਵੀ ਇੱਕ ਪਾਸੇ ਪੁਤਿਨ ਦੀ ਐਰੋਗੈਂਸ, ਉਹਨੂੰ ਵੀ ਪਾਵਰ 'ਚ ਆਇਆ, ਆਲਮੋਸਟ 25 ਵਰ੍ਹੇ ਹੋ ਗਏ ਨੇ ਪੁਤਿਨ ਨੂੰ, ਕਦੇ KGB ਨੂੰ ਉਹਨੇ ਹੈਡ ਕੀਤਾ, ਉਹ ਰਸ਼ੀਆ ਨੂੰ ਵਾਪਸ ਉਸ ਗਲੋਰੀ ਦੇ 'ਚ ਲਿਜਾਣਾ ਚਾਹੁੰਦਾ, ਜਿਹਦਾ ਮਤਲਬ ਹੈ ਜਿਵੇਂ ਉਹਨੇ ਕ੍ਰਾਈਮੀਆ ਨੱਪਿਆ, ਬੈਲਾਰੂਸ 'ਤੇ ਇਨਫਲੂਐਂਸ ਹੈ, ਯੂਕਰੇਨ ਦਾ ਵੀ ਇੱਕ ਵੱਡਾ ਚੰਕ ਉਹਨੇ ਫਤਹ ਕੀਤਾ। ਸੋ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜੀ ਲੈਗੇਸੀ 2023 ਤੋਂ ਆਈ ਯੂਕਰੇਨ ਦੇ ਵਿੱਚ, ਉਹ ਕੰਟੀਨਿਊ ਰਹੀ। ਨਤੀਜੇ ਦੇ ਤੌਰ 'ਤੇ ਲੱਖਾਂ ਦੀ ਤਬਾਹੀ ਜਿਹੜੀ ਹੈ ਲਗਾਤਾਰਤਾ ਦੇ ਨਾਲ ਹੋ ਰਹੀ ਹੈ। ਫਿਰ ਅਸੀਂ ਇਹ ਦੇਖਿਆ ਕਿ ਭਾਈ ਕਿਵੇਂ ਅਕਤੂਬਰ 2023 ਦੇ ਵਿੱਚ ਹਮਾਸ ਨੇ ਇਜ਼ਰਾਈਲ ਦੇ ਉੱਤੇ ਅਟੈਕ ਕਰਕੇ 1200-1300 ਯਹੂਦੀ ਜਿਹੜੇ ਨੇ ਇਜ਼ਰਾਈਲੀ ਮਾਰੇ, ਕਿੰਨਾ 200-250 ਕਿਡਨੈਪ ਕੀਤਾ, ਔਰ ਉਸ ਦੇ ਜਵਾਬ ਦੇ ਵਿੱਚ ਇਜ਼ਰਾਈਲ ਨੇ 1.5 ਲੱਖ ਦੇ ਕਰੀਬ, ਜਿਨ੍ਹਾਂ 'ਚ 2/3 ਔਰਤਾਂ ਤੇ ਬੱਚੇ ਨੇ, ਉਹ ਇਕੱਲੇ ਗਜ਼ਾ ਦੇ ਵਿੱਚ ਹੀ ਨਹੀਂ, ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਮਿਡਲ ਈਸਟ ਦਾ ਜਿਹੜਾ ਕ੍ਰਾਈਸਿਸ, ਜਿਹਨੂੰ ਨੈਤਨਯਾਹੂ ਜਿਹੜਾ ਖੁਦ ਫੇਸ ਕਰ ਰਿਹਾ ਕਰਪਸ਼ਨ ਦੇ ਚਾਰਜਿਸ ਆਪਣੇ ਮੁਲਕ 'ਚ, ਉਸ ਨੇ ਇਸ ਜੰਗ ਨੂੰ ਜਿਸ ਅੰਦਾਜ਼ 'ਚ ਈਵਨ ਇਹ ਵੀ 2024 ਦੇ ਵਿੱਚ ਹੀ ਦੇਖਣ 'ਚ ਆਇਆ, ਪੇਜਰ ਬੌਂਬਸ, ਔਰ ਕਿਵੇਂ ਲੈਬਨਾਨ ਦੇ ਵਿੱਚ ਪੇਜਰ ਬੌਂਬਸ ਨੇ ਸੈਂਕੜਿਆਂ ਨੂੰ ਜ਼ਖਮੀ ਕੀਤਾ, ਮਾਰਿਆ। ਤੁਸੀਂ ਪੇਜਰ ਜਿਹੜਾ ਔਨ ਕਰ ਰਹੇ ਹੋ ਔਰ ਬੰਬ ਬਲਾਸਟ ਹੋ ਰਿਹਾ, ਕਿਸ ਲੈਵਲ ਦੇ ਉੱਤੇ ਟੈਕਨੋਲੋਜੀ ਜਿਹੜੀ ਹੈ ਉਹਦਾ ਇਸਤੇਮਾਲ ਹੋ ਰਿਹਾ ਹੈ ਡੈਮੇਜ ਦੇ ਲਈ। ਔਰ ਫਿਰ ਕੱਲਾ ਜਿਹੜਾ ਉਹ ਗਜ਼ਾ ਦੇ ਵਿੱਚ ਹੀ ਬਰਬਾਦੀ ਨਹੀਂ ਹੋਈ ਜਾਂ ਕੀਤੀ ਗਈ, ਜਿਹੜੀ ਅਜੇ ਵੀ ਲਗਾਤਾਰ ਜਾਰੀ ਹੈ। ਲੈਬਨਾਨ,
ਫਿਰ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਯਮਨ ਜਿੱਥੇ ਆਲਮੋਸਟ ਪਿਛਲੇ ਕੱਲ੍ਹ ਹੀ ਇੱਕ ਜਹਾਜ਼ ਤਬਾਹ ਹੁੰਦਾ ਬਚਿਆ ਜਿਹੜਾ ਲੈਂਡ ਕਰ ਰਿਹਾ ਸੀ ਔਰ ਬੰਬਾਰੀ ਹੋਈ। ਔਰ ਇਸੇ ਤਰ੍ਹਾਂ ਈਵਨ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇੱਕ ਆਫੀਸ਼ੀਅਲ ਉੱਥੇ ਮੌਜੂਦ ਸੀ ਜਦੋਂ ਕਿ ਧਮਾਕੇ ਹੋਏ। ਸੋ ਇਹ ਸਾਰਿਆਂ ਨੂੰ ਅਸੀਂ ਦੇਖਦੇ ਹਾਂ ਕਿ ਭਾਈ ਇਹ ਜਿਹੜਾ ਕਿਸ ਲੈਵਲ ਤੱਕ ਅਨਸਟੇਬਿਲਿਟੀ ਔਰ ਇਸ ਗੱਲ ਵੱਲ ਧਿਆਨ ਰਹੇ ਕਿ ਵੀ ਇਹ ਸਾਰੇ ਹੀ ਜੇ ਲਬਨਾਨ ਹਿਜ਼ਬੁੱਲਾ ਜਾਂ ਹਮਾਸ ਜਾਂ ਹੂਤੀ ਕਬੀਲੇ ਜਾਂ ਦਹਿਸ਼ਤਗਰਦ ਜੇ ਉਹ ਕਮਜ਼ੋਰ ਕੀਤੇ ਗਏ ਨੇ ਤਾਂ ਨੈਕਸਟ ਈਰਾਨ ਜਿਸ ਦੇ ਉੱਤੇ ਵਿਦਨ ਈਰਾਨ ਵੀ ਜਿਹੜੀਆਂ ਨੇ ਅਸੈਸੀਨੇਸ਼ਨ ਹੋਈ, ਈਰਾਨ ਨੇ ਵੀ ਰੀਟੈਲੀਏਟ ਕੀਤਾ ਔਰ 2025 ਦੇ ਵਿੱਚ ਇਸ ਗੱਲ ਨੂੰ ਕਿਉਂਕਿ ਇਧਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ 20 ਜਨਵਰੀ ਨੂੰ ਸਹੁੰ ਚੁੱਕ ਲੈਣੀ ਹੈ। ਸੋ ਇਹ ਇੱਕ ਫੀਅਰ ਹੈ ਕਿ ਇਹ ਜਿਹੜਾ ਮਿਡਲ ਈਸਟ ਕਨਫਲਿਕਟ ਜਿਹਦੇ 'ਚ ਲੱਖਾਂ ਜਾਨਾਂ ਜਿਨ੍ਹਾਂ 'ਚ 2/3 ਤੋਂ ਜ਼ਿਆਦਾ ਔਰਤਾਂ ਔਰ ਬੱਚੇ ਨੇ ਉਹ ਐਕਸਪੈਂਡ ਹੋ ਕੇ ਈਰਾਨ ਵੀ ਉਹਦੀ ਲਪੇਟ ਦੇ ਵਿੱਚ ਆ ਸਕਦਾ। ਔਰ ਜਾਂਦੇ ਇਹਨਾਂ ਪਿਛਲੇ ਹਫ਼ਤਿਆਂ ਦੇ ਵਿੱਚ ਸੀਰੀਆ ਜਿਹੜੀ ਇੱਕੋ ਇੱਕ ਰਸ਼ੀਆ ਦਾ ਬੈਸਟੀਓਨ ਸੀ ਮਿਡਲ ਈਸਟ ਦੇ ਵਿੱਚ, ਉਹਦਾ ਬਾਦਸ਼ਾਹ ਅਸਾਦ ਉੱਥੋਂ ਕਿਵੇਂ ਭੱਜਣ 'ਤੇ ਮਜਬੂਰ ਹੋਇਆ। ਜਿਹੜੇ ਰਿਬੈਲ ਨੇ ਉਹਨਾਂ ਨੇ ਕਿਵੇਂ ਇੱਕ ਤੋਂ ਬਾਅਦ ਇੱਕ ਸਿਟੀ ਲਈ ਅਮਰੀਕਾ ਬੈਕਡ, ਹਾਲਾਂ ਉਹਨਾਂ ਦਾ ਇੱਕ ਹਿੱਸਾ ਕਦੇ ਅਲ-ਕਾਇਦਾ ਦਾ ਹੀ ਹਿੱਸਾ ਸੀ। ਸੋ ਇਹ ਆਪਣੇ ਆਪ ਦੇ ਵਿੱਚ ਸੀਰੀਆ ਕ੍ਰਾਈਸਿਸ ਹੁਣ ਪ੍ਰੋ ਅਸਾਦ ਜਿਹੜੇ ਕਬੀਲੇ ਜਾਂ ਜਿਹੜੇ ਵੀ ਉਹਨਾਂ ਦੇ ਫਾਈਟਰ ਨੇ ਉਹਨਾਂ ਦੇ ਨਾਲ ਜੰਗ ਹੋਏਗੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਸੀਰੀਆ ਵੀ ਅਨਸਟੇਬਲ ਕਰ ਦਿੱਤਾ ਗਿਆ। ਸੀਰੀਆ ਦੀ 에ਅਰ ਫੋਰਸ ਸਾਰੀ ਇਜ਼ਰਾਈਲ ਨੇ ਤਬਾਹ ਕਰ ਦਿੱਤੀ ਔਰ ਗੋਲਾਨ ਹਾਈਟਸ ਜਿਹੜਾ ਇੱਕ ਸਮਝੌਤਾ ਇੱਕ ਸਟੇਜ ਦੇ ਉੱਤੇ, ਕਿਉਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਬੀਤੇ ਕੱਲ੍ਹ ਹੀ ਜਿਹੜਾ ਅਮਰੀਕਾ ਦੇ ਸਾਬਕਾ ਪ੍ਰੈਜ਼ੀਡੈਂਟ ਜਿਮੀ ਕਾਰਟਰ ਜਿਨ੍ਹਾਂ ਨੇ ਭਾਵੇਂ ਇੱਕ ਟਰਮ ਹੀ ਜਿਹੜੇ ਉਹ ਪ੍ਰੈਜ਼ੀਡੈਂਟ ਰਹੇ, ਦੂਸਰੀ ਟਰਮ ਵੇਲੇ ਹਾਰ ਗਏ ਸੀ, ਪ੍ਰੈਜ਼ੀਡੈਂਟ ਰੀਗਨ ਬਣਿਆ ਸੀ, ਪਰ ਉਹਨਾਂ ਦੇ ਜਿਹੜੇ 2-3 ਕੰਮ ਪ੍ਰੈਜ਼ੀਡੈਂਟ ਜਿਮੀ ਕਾਰਟਰ ਨੇ ਆਪਣੀ ਪ੍ਰੈਜ਼ੀਡੈਂਸੀ ਦੌਰਾਨ ਕੀਤੇ, ਉਹਨਾਂ 'ਚੋਂ ਇੱਕ ਜਿਹੜਾ ਉਹ ਸ਼ਾਂਤੀ ਸਮਝੌਤਾ ਸੀ ਜਿਸ ਦੇ ਵਿੱਚ ਇਜਿਪਟ, ਸੀਰੀਆ, ਇਜ਼ਰਾਈਲ ਔਰ ਉਸ ਦੇ ਨਤੀਜੇ ਵਜੋਂ ਗੋਲਾਨ ਹਾਈਟਸ ਸੀਰੀਆ ਨੂੰ ਵਾਪਸ ਕਰ ਦਿੱਤੀਆਂ ਗਈਆਂ ਸੀ, ਇਜਿਪਟ ਨੂੰ ਸਿਨਾਈ ਔਰ ਜਿਹੜਾ ਇਹ ਗਜ਼ਾ ਪੱਟੀ ਦੇ ਦਿੱਤੀ ਗਈ ਸੀ। ਲੇਕਿਨ ਅਸੀਂ ਹੁਣੇ ਦੇਖ ਰਹੇ ਹਾਂ ਕਿ ਭਾਈ ਕਿਵੇਂ ਇਹ ਸਾਰਾ ਜਿਹੜਾ ਕਨਫਲਿਕਟ ਹੈ ਇੱਕ ਨਵੇਂ ਸਿਰਿਓਂ, ਇਹਦੇ ਬਾਵਜੂਦ ਕਿ ਇਜ਼ਰਾਈਲ ਦੀ ਕਮਿਟਮੈਂਟ ਸੀ ਉਸ ਦੇ ਉੱਤੇ ਗੋਲਾਨ ਹਾਈਟਸ, ਪਰ ਜਿਵੇਂ ਉਹਨੇ ਸੀਰੀਆ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ, ਲੈਬਨਾਨ ਦੀ ਵੀ ਕੀਤੀ, ਹੁਣ ਉਹ ਯਮਨ ਦੀ ਵੀ ਕਰ ਰਿਹਾ ਔਰ ਕਿਸ ਵੇਲੇ ਈਵਨ ਜਾਰਡਨ ਦੇ, ਕਿਉਂਕਿ ਗ੍ਰੇਟਰ ਇਜ਼ਰਾਈਲ ਦੀ ਪਲਾਨ ਔਰ ਉਹਦੇ ਥੱਲੇ ਵੀ ਜਿਹੜਾ ਖਾਸ ਤੌਰ 'ਤੇ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਅਬਰਾਮੈਨਿਕ ਅਕੋਰਡ ਦੇ ਨਾਂ ਥੱਲੇ ਉਹ ਸਾਰਾ ਗ੍ਰੇਟਰ ਇਜ਼ਰਾਈਲ ਨੂੰ ਜਾਂ ਇਜ਼ਰਾਈਲ ਨੂੰ ਮਾਨਤਾ ਦਿਵਾਉਣਾ ਲਾਈਨ ਸੀ। ਅਸੀਂ ਦੇਖਦੇ ਹਾਂ ਕਿ 2025 'ਚ ਇੱਕ ਫਰਦਰ ਸਟੈਪ ਹੋਏਗਾ, ਬਟ ਇਸ ਵੇਲੇ ਸੀਰੀਆ ਜਿਹੜਾ ਹੈ ਉਹ ਅਨਸਟੇਬਲ ਹੋਇਆ। ਮਿਆਂਮਾਰ, ਬਰਮਾ, ਬੇਸ਼ੱਕ ਉਸ ਦੀ ਕੋਈ ਬਹੁਤੀ ਚਰਚਾ ਨਹੀਂ ਹੋ ਰਹੀ, ਲੇਕਿਨ ਇੱਕ ਵੱਡਾ ਹਿੱਸਾ ਜੇ ਅਮਰੀਕਾ ਬੈਕਡ ਗੁਰਿਲੇ ਜਿਹੜੇ ਨੇ ਉਹ ਉਹਨਾਂ ਦੀ ਸਿਵਲ ਵਾਰ ਵਰਗੀ ਹੈ। ਇਕੱਲਾ ਰੋਹਿੰਗਿਆ ਇਸ਼ੂ ਹੀ ਨਹੀਂ ਜਿਹੜਾ ਜਾਰੀ ਰਿਹਾ 2024 'ਚ, ਪਰ ਇੱਕ ਜਿਹੜੀ ਵੱਡੀ ਡਿਵੈਲਪਮੈਂਟ ਉਸ ਖਿੱਤੇ ਦੇ ਵਿੱਚ ਹੋਈ ਬੰਗਲਾਦੇਸ਼ ਦੇ ਵਿੱਚ ਜਿਹੜਾ ਕੂ ਔਰ ਮੁਹੰਮਦ ਯੂਨਸ ਦਾ ਪਾਵਰ 'ਚ ਆਉਣਾ ਔਰ ਸ਼ੇਖ ਹਸੀਨਾ ਜਿਹੜੀ ਇੰਡੀਆ ਦੀ ਪ੍ਰੋਟੇਜੇ ਜਿਹਦੇ ਥੱਲੇ ਬੰਗਲਾਦੇਸ਼ ਆਲਮੋਸਟ ਇੱਕ ਸੂਬਾ ਬਣਿਆ ਹੋਇਆ ਸੀ ਇੰਡੀਆ ਦਾ, ਉਹਦਾ ਦੌੜ ਕੇ ਇੰਡੀਆ 'ਚ ਜਾਣਾ, ਹੁਣ ਬੰਗਲਾਦੇਸ਼ ਵੱਲੋਂ ਉਹਦੀ ਐਕਸਟ੍ਰੈਡੀਸ਼ਨ ਮੰਗਣਾ। ਸੋ ਇਹ ਆਪਣੇ ਆਪ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਵੀ ਬੜੀ ਅਹਿਮੀਅਤ ਵਾਲੀਆਂ ਨੇ। ਜੇ ਅਸੀਂ ਆਪਣੇ ਖਿੱਤੇ 'ਚ, ਕਿਉਂਕਿ ਅਸੀਂ ਇਸ ਸੈਗਮੈਂਟ 'ਚ ਇੰਟਰਨੈਸ਼ਨਲ ਇਵੈਂਟਸ ਦਾ ਹੀ ਜ਼ਿਕਰ ਕਰ ਰਹੇ ਕਿ ਇਕੋਨਮੀ ਵਾਈਜ਼ ਜਰਮਨ ਔਰ ਫਰਾਂਸ ਔਰ ਦੂਸਰੇ ਜਿਨ੍ਹਾਂ ਨੇ ਇਕਨੋਮਿਕਲ ਚੈਲੰਜਸ ਨੇ, ਪਰ ਇਸ ਦੇ ਨਾਲ ਜਿਹੜਾ ਲੀਡਰਸ਼ਿਪ ਕ੍ਰਾਈਸਿਸ ਹੈ ਕਿ ਅਸੀਂ ਦੇਖਿਆ ਕਿ ਉਹ ਇਟਲੀ ਹੋਏ, ਉਸ ਤੋਂ ਪਹਿਲਾਂ ਦੂਸਰੇ ਜਿਹੜੇ ਮੁਲਕਾਂ ਦੇ ਵਿੱਚ ਵੀ, ਈਵਨ ਫਰਾਂਸ ਦੇ ਵਿੱਚ ਵੀ, ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਰਾਈਟ ਵਿੰਗ ਜਿਹਦੇ 'ਚ ਜਿਨ੍ਹਾਂ ਦਾ ਆਧਾਰ ਰੇਸਿਜ਼ਮ ਵੀ ਹੈ, ਜਿਨ੍ਹਾਂ ਦਾ ਆਧਾਰ ਐਕਸਟ੍ਰੀਮ ਪੋਲੀਟਿਕਸ ਵੀ ਹੈ, ਉਹਨਾਂ ਨੇ ਸਿਰ ਚੁੱਕਿਆ ਔਰ ਬਹੁਤ ਸਾਰੇ ਇਹਨਾਂ ਮੁਲਕਾਂ ਦੇ, ਯੂਰਪ ਦੇ ਵਿੱਚ ਵੀ ਜਿਹੜੇ ਰਾਈਟ ਵਿੰਗਰ ਨੇ
ਉਹ ਪਾਵਰ ਦੇ ਵਿੱਚ ਆਏ। ਸੋ 2024 ਦੇ ਵਿੱਚ ਅਮਰੀਕਾ ਦੀ ਐਂਗਲ ਤੋਂ ਇੱਕ ਵੱਡੀ ਤਬਦੀਲੀ ਪ੍ਰੈਜ਼ੀਡੈਂਟ ਟਰੰਪ ਦਾ ਜਿੱਤਣਾ ਹੈ। ਹੁਣ 20 ਜਨਵਰੀ ਨੂੰ ਲੈ ਕੇ ਬਹੁਤ ਸਾਰਿਆਂ ਨੂੰ ਧੜਕੂ ਹੈ ਕਿ ਵੀ ਕਿਵੇਂ ਕੀ ਨੀਤੀਆਂ ਕਿੱਧਰ ਨੂੰ ਜਾਣਗੀਆਂ। ਲੇਕਿਨ ਇਸ ਤੋਂ ਅਸੀਂ ਇਹੀ ਆਸ ਕਰਦੇ ਹਾਂ ਕਿ ਭਾਈ ਅਮਰੀਕਾ, ਕਿਉਂਕਿ ਇੱਕ ਹੋਪ ਵੀ ਹੈ, ਦੁਨੀਆ ਨੂੰ ਲੀਡ ਕਰਨ ਵਾਲਾ ਹੈ। ਔਰ ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਤੀਸਰੀ ਵਾਰ ਈਵਨ ਰਿਡੀਕਿਊਲ ਕੀਤਾ ਕੈਨੇਡਾ ਨੂੰ ਕਿ ਕੈਨੇਡਾ ਇੱਕ 51ਵਾਂ ਸੂਬਾ ਬਣ ਜਾਏ ਅਮਰੀਕਾ ਦਾ, ਔਰ ਉਸ ਨੂੰ ਰਿਟੇਲੀਏਟ ਜਾਂ ਟੈਕਸ ਲਾਉਣ ਦੀ ਗੱਲ ਕੈਨੇਡਾ ਤੇ ਮੈਕਸੀਕੋ ਤੇ ਇੰਡੀਆ ਤੇ, ਇਹ ਇੱਕ ਬਿਜ਼ਨਸ ਜਾਂ ਇਕਨੋਮਿਕਸ ਦਾ ਕੀ ਮਾਡਲ, ਇਕਨੋਮਿਕਲ ਮਾਡਲ ਕੀ ਹੋਏਗਾ, ਇਹ ਵੱਖਰੀ ਕਹਾਣੀ ਹੈ। ਪਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੈ। ਪਾਕਿਸਤਾਨ ਸਾਡੇ ਗੁਆਂਢ ਦੇ ਵਿੱਚ ਬੇਸ਼ੱਕ ਸ਼ਾਹਬਾਜ਼ ਸ਼ਰੀਫ ਦੀ ਹਕੂਮਤ ਫੰਕਸ਼ਨਲ ਹੈ, ਚੱਲ ਰਹੀ ਹੈ, ਐਸਟੈਬਲਿਸ਼ਮੈਂਟ ਪਿੱਠ ਤੇ ਖੜੀ ਹੈ, ਇਮਰਾਨ ਖਾਨ ਬਰਾਬਰ ਜੇਲ੍ਹ ਦੇ ਵਿੱਚ ਹੈ। ਬਟ ਜਿੱਥੇ ਵਿਦਨ ਕੰਟਰੀ ਹਾਲਾਂ ਇਕੋਨਮੀ ਇੰਪਰੂਵ ਹੋਈ ਔਰ ਜਿਹੜਾ ਡਿਫਾਲਟ ਹੋਣ ਤੋਂ ਪਾਕਿਸਤਾਨ ਬਚਿਆ, ਲੇਕਿਨ ਜਿਹੜੀ ਲੇਟੈਸਟ ਡਿਵੈਲਪਮੈਂਟ ਹਫਤਾ 2 ਹਫ਼ਤੇ ਪਹਿਲਾਂ ਹੋਈ ਕਿ ਅਫਗਾਨਿਸਤਾਨ 'ਚੋਂ ਜਿਹੜੇ ਅਟੈਕ ਪਾਕਿਸਤਾਨ 'ਤੇ ਜ਼ਿਆਦਾ ਹੋਏ ਸ਼ੁਰੂ, ਪਾਕਿਸਤਾਨ ਨੇ ਰੀਟੈਲੀਏਟ ਕੀਤਾ ਵਿਦਨ ਅਫਗਾਨਿਸਤਾਨ ਦੀ ਟੈਰੀਟਰੀ ਕਿ ਅਸੀਂ ਜਿਹੜੀ ਤਹਿਰੀਕੇ ਤਾਲਿਬਾਨ, ਜਿਹੜੇ ਅਫਗਾਨਿਸਤਾਨ ਦੇ ਤਾਲਿਬਾਨ ਵਾਲਾ ਮਾਡਲ ਪਾਕਿਸਤਾਨ 'ਚ ਲਿਆਉਣਾ ਚਾਹੁੰਦੇ ਨੇ, ਸੋ ਪਾਕਿਸਤਾਨ ਦੀ 에ਅਰ ਫੋਰਸ ਨੇ ਸਟ੍ਰਾਈਕ ਕੀਤਾ ਔਰ ਅਫਗਾਨਿਸਤਾਨ ਦੇ ਜਿਹੜੀ ਤਾਲਿਬਾਨ ਹਕੂਮਤ ਹੈ ਉਹਨਾਂ ਨੇ ਕਾਊਂਟਰ ਚੈਲੰਜ ਕੀਤਾ ਕਿ ਵੀ ਅਸੀਂ ਇਸ ਦਾ ਰਿਵੈਂਜ ਲਵਾਂਗੇ। ਸੋ ਸਾਡਾ ਫਿਰ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਹਾਲਾਂ ਅਫਗਾਨਿਸਤਾਨ ਰੈਲੇਟਿਵਲੀ 2024 ਦੇ ਵਿੱਚ ਸਟੇਬਲ ਰਿਹਾ ਅੰਦਰੂਨੀ ਤੌਰ 'ਤੇ, ਤਾਂ ਜੋ ਉਹਨਾਂ ਨੇ ਵਿਮਨ ਰਾਈਟਸ ਹੋਰ ਚੀਜ਼ਾਂ ਉਹ ਤਾਂ ਉਹ ਆਪਣਾ ਮਾਡਲ ਹੀ ਚਲਾ ਰਹੇ ਨੇ। ਪਰ ਘੱਟੋ ਘੱਟ ਜਿਹੜਾ ਜਾਨੀ ਨੁਕਸਾਨ ਹੋ ਰਿਹਾ ਸੀ ਅਫਗਾਨਿਸਤਾਨ 'ਚੋਂ ਨਹੀਂ ਹੋਇਆ। ਪਰ ਜਿਹੜਾ ਇਹ ਅਫਗਾਨਿਸਤਾਨ ਪਾਕਿਸਤਾਨ ਟਕਰਾਅ ਹੈ ਜਿਹਦੇ 'ਚ, ਕਿਉਂਕਿ ਅਫਗਾਨਿਸਤਾਨ ਪਹਿਲਾਂ ਹੀ ਡਿਊਰੈਂਟ ਲਾਈਨ ਨੂੰ ਨਹੀਂ ਮੰਨਦੇ, ਤਾਲਿਬਾਨ ਦੀ ਸਰਕਾਰ ਨੇ ਵੀ ਨਹੀਂ ਸੀ ਮੰਨਿਆ ਜਿਹੜੀ ਪਹਿਲੀ ਬਣੀ ਸੀ। ਸੋ ਜੇ ਇਹ ਕਨਫਲਿਕਟ ਜਿਹੜਾ ਹੈ ਇਹ ਅੱਗੇ ਵੱਧਦਾ ਹੈ ਤੇ ਇਸ ਦਾ ਜਿੱਥੇ ਪਾਕਿਸਤਾਨ ਨੂੰ ਅਨਸਟੇਬਲ ਕਰਨ ਦੇ ਲਈ ਜਿਹੜੀਆਂ ਬਾਰੂਨੀ ਤਾਕਤਾਂ ਭਾਰਤ ਬਲੋਚਿਸਤਾਨ ਦੇ ਵਿੱਚ ਇੰਟਰਫੇਅਰ ਕਰਦਾ ਹੈ, ਖੈਬਰ ਪਖਤੂਨਖਵਾ 'ਚ ਹੈ। ਸੋ ਇਉਂ ਲੱਗਦਾ ਹੈ ਜਿਵੇਂ ਕਿ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਜਿਹੜੀ ਸ਼ਾਰਟ ਆਫ ਮਨੀ ਹੈ, ਉਸ ਦੇ ਵਿੱਚ ਭਾਰਤ ਔਰ ਸਹਿਯੋਗੀ ਮੁਲਕਾਂ ਨੇ ਆਪਣਾ ਫੇਰ ਪੈਰ ਪਸਾਰੇ ਨੇ ਔਰ ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰਨ ਦੇ ਲਈ ਇਹ ਫਰਦਰ ਜਿਹੜਾ ਹੈ ਉਹਨਾਂ ਦਾ ਇਸ ਕਿਸਮ ਦਾ ਪਾਰਟ ਜਿਹੜਾ ਹੈ ਉਹ ਚੱਲ ਰਿਹਾ। ਇੰਡੀਆ ਇਸ ਦਾ 2024 ਵਰ੍ਹੇ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਗ੍ਰਾਫ ਬਹੁਤ ਥੱਲੇ ਗਿਆ। ਇਸ ਦਾ ਐਕਸਪੋਜ਼ਰ ਹੋਇਆ ਟੋਟਲੀ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ, ਇਹ ਤਾਂ ਬਣਿਆ ਹੀ ਬਣਿਆ। ਔਰ 2024 ਦੇ ਵਿੱਚ ਅਮਰੀਕਨ ਏਜੰਸੀਆਂ ਨੇ ਫੁੱਲ ਐਫਰਟ ਕਰਕੇ ਜਿਹੜਾ ਨਿਖਿਲ ਗੁਪਤਾ ਜਿਹੜਾ ਜ਼ਿੰਮੇਵਾਰ ਸੀ 2023 ਦੇ ਵਿੱਚ ਜਿਸ ਕਿਸਮ ਦਾ ਜਿਹੜਾ ਉਹ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਮਰਡਰ ਪਲਾਟ ਜਿਹਨੂੰ ਫਾਈਲ ਕੀਤਾ। ਸੋ 2024 ਵਰ੍ਹੇ ਦੇ ਵਿੱਚ ਅਮਰੀਕਨ ਏਜੰਸੀਆਂ ਨੇ ਪੂਰਾ ਐਫਰਟ ਕਰਕੇ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਤੋਂ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ। ਇੱਥੇ ਉਸ ਦੇ ਖਿਲਾਫ ਚਾਰਜ ਫਾਈਲ ਕੀਤੇ ਹੋਏ ਨੇ। ਵਿਕਾਸ ਯਾਦਵ ਨਾਂ ਦਾ ਰਾਹ ਦਾ ਅਫੀਸ਼ੀਅਲ ਵੀ ਉਸ ਦੇ ਵਿੱਚ ਇਨਵੋਲਵ ਹੈ। ਔਰ ਦੂਸਰਾ ਪਾਰਟ ਵੀ ਜੇ ਭਾਰਤ ਦੇ ਐਂਗਲ ਤੋਂ, ਭਾਰਤ ਅਮਰੀਕਾ ਰਿਲੇਸ਼ਨਸ਼ਿਪ ਦੇ ਐਂਗਲ ਤੋਂ ਦੇਖੀਏ ਤੇ ਅਡਾਨੀ ਔਰ ਉਸ ਦੇ 7 ਟਾਪ ਅਫੀਸ਼ੀਅਲ ਜਿਨ੍ਹਾਂ 'ਚ ਉਹਦਾ ਭਤੀਜਾ ਵੀ ਸ਼ਾਮਲ ਹੈ, ਉਹਨਾਂ ਦੇ ਖਿਲਾਫ ਜਿਹੜਾ ਵੱਡਾ ਉਹਨਾਂ ਨੇ ਫਰਾਡ ਅਮਰੀਕਨ ਇਨਵੈਸਟਰਸ ਦੇ ਨਾਲ ਕੀਤਾ। ਜਿਵੇਂ ਉਹਨਾਂ ਨੇ ਜਿਹੜਾ ਉਹ ਬ੍ਰਾਈਬ ਕਰਨ ਦੇ ਨਾਂ ਥੱਲੇ ਜੋ ਕੁਛ ਇੰਡੀਆ ਦੇ ਵਿੱਚ ਸੋਲਰ ਆਪਣੇ ਪ੍ਰੋਜੈਕਟ ਵੇਚਣ ਲਈ ਕੀਤਾ, ਉਹਦੀ ਇੰਡਾਇਕਟਮੈਂਟ ਵੀ ਹੈ। ਸੋ ਇਸ ਬਾਰੇ 'ਚ ਇਸ ਪੱਖੋਂ ਭਾਰਤ ਦਾ ਜਿਹੜਾ ਪਾਰਟ ਹੈ, ਜਿੱਥੇ ਜੋ ਕੁਛ ਭਾਰਤ ਮਨੀਪੁਰ ਦੇ ਵਿੱਚ ਕਰ ਰਿਹਾ ਲਗਾਤਾਰ ਸਿਵਲ ਵਾਰ ਦੇ ਨਾਂ ਥੱਲੇ, ਉੱਥੇ ਕੁਕੀ ਕਬੀਲਿਆਂ ਦਾ ਜਿਹੜੇ ਈਸਾਈ ਨੇ ਉਹਨਾਂ ਦਾ ਦਮਨ ਹੋ ਰਿਹਾ ਹੈ। ਇਸ ਬਾਰੇ ਯੂਰਪੀਅਨ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਵੀ ਹੋਇਆ ਇਸ ਵਰ੍ਹੇ ਦੇ ਵਿੱਚ। ਔਰ ਭਾਰਤ ਕਿਵੇਂ ਆਪਣੀਆਂ ਮਾਈਨੋਰਟੀਜ਼ ਦੇ ਨਾਲ ਡੀਲ ਕਰਦਾ ਇਹ ਵੀ ਸਾਹਮਣੇ ਆਇਆ। ਸੋ ਜਿੱਥੇ ਇੱਕ ਪਾਸੇ ਅਸੀਂ ਵਾਪਸ ਜਿਹੜਾ ਪ੍ਰੈਜ਼ੀਡੈਂਟ ਟਰੰਪ ਜਿਹੜੇ ਅਮਰੀਕਾ 'ਚ ਦੁਬਾਰਾ ਪ੍ਰੈਜ਼ੀਡੈਂਸੀ ਲਈ ਆਏ, ਜਿਨ੍ਹਾਂ ਦੇ 20 ਜਨਵਰੀ ਨੂੰ ਸਹੁੰ ਚੁੱਕਣੀ ਹੈ,
ਤੇ ਭਾਰਤ ਦੇ ਵਿੱਚ ਵੀ ਜਿਹੜੀਆਂ ਪਾਰਲੀਮੈਂਟਰੀ ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਬੇਸ਼ੱਕ ਮੋਦੀ ਐਂਡ ਕੰਪਨੀ ਅਬ ਕੀ ਬਾਰ 400 ਪਾਰ ਦਾ ਨਾਰਾ ਲਾ ਰਹੇ ਸੀ, 240 ਸੀਟਾਂ ਤੇ ਸਿਮਟੇ, ਪਰ ਤਾਂ ਜਿਹੜੀ ਤੇਲਗੂ ਦੇਸ਼ਮ ਪਾਰਟੀ ਔਰ ਬਿਹਾਰ ਦੀ ਨਿਤੀਸ਼ ਕੁਮਾਰ ਦੀ ਪਾਰਟੀ ਦੇ ਸਹਿਯੋਗ ਨਾਲ ਮੋਦੀ ਦੀ ਹਕੂਮਤ ਵਾਪਸ ਬਣੀ। ਸੋ ਉਹਨਾਂ ਦੀਆਂ ਜਿਹੜੀਆਂ ਹਿੰਦੂਤਵੀ ਨੀਤੀਆਂ ਨੇ, ਇਹਦੇ ਬਾਵਜੂਦ ਕਿ ਇੱਕ ਕਮਜ਼ੋਰ ਕੋਲੀਸ਼ਨ ਗਵਰਨਮੈਂਟ ਹੈ, ਲੇਕਿਨ ਉਹਨਾਂ ਦਾ ਜਿਹੜਾ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਸਿਰ ਦੇ ਉੱਤੇ ਹਿੰਦੂਤਵਾ ਔਰ ਹਿੰਦੂ ਰਾਸ਼ਟਰ ਭਾਰਤ ਨੂੰ ਬਣਾਉਣ ਦੀ ਜਿਹੜੀ ਤਲਵਾਰ ਲਟਕਾਈ ਹੋਈ ਹੈ, ਉਹ ਲਗਾਤਾਰਤਾ ਨਾਲ ਜ਼ਬਰ ਉਹਨਾਂ ਦਾ ਚੱਲ ਰਿਹਾ ਹੈ। ਮਾਈਨੋਰਟੀਜ਼ ਦੇ ਖਿਲਾਫ ਵੀ ਈਸਾਈਆਂ ਦੀ ਅਸੀਂ ਗੱਲ ਕੀਤੀ, ਔਰ ਈਵਨ ਮੇਘਾਲਿਆ ਦੇ ਵਿੱਚ ਕੱਲ੍ਹ ਇੱਕ ਜਿਹੜਾ ਹਿੰਦੂਤਵੀ ਉਹਨਾਂ ਦੇ ਚਰਚ ਜਦੋਂ ਕ੍ਰਿਸਮਸ ਵਾਲੇ ਦਿਨ 25 ਤਰੀਕ ਨੂੰ ਵੜ ਗਿਆ, ਜਾ ਕੇ ਜੈ ਸ਼੍ਰੀ ਰਾਮ ਗਾ ਰਿਹਾ ਅੰਦਰ ਵੜ ਕੇ। ਸੋ ਇਹ ਜਿਹੜਾ ਇੱਕ ਫੀਅਰ ਹੈ ਮਾਈਨੋਰਟੀਜ਼ ਜਿਸ 'ਚ ਰਹਿ ਰਹੀਆਂ ਨੇ, ਔਰ ਇਹਦੇ ਬਾਵਜੂਦ ਕਿ ਉਹ US ਸਰਫ ਦੀਆਂ ਰਿਪੋਰਟਸ ਹੋਣ, ਇੰਟਰਨੈਸ਼ਨਲ ਲੈਵਲ ਦੀਆਂ ਹੋਰ ਰਿਪੋਰਟਸ ਹੋਣ, ਇਹ ਸਾਰੇ ਦੇ ਬਾਵਜੂਦ ਕੋਈ ਵੀ ਉਹਨਾਂ ਦੀ ਕੰਨਾਂ 'ਤੇ ਜੂੰ ਨਹੀਂ ਸਰਕਦੀ। ਸੋ ਆਉਣ ਵਾਲਾ ਵਰ੍ਹੇ 'ਚ ਇਹ ਦੇਖਣਾ ਹੋਏਗਾ ਕਿ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਜਾਂ ਟਰੰਪ ਮੋਦੀ ਰਿਲੇਸ਼ਨਸ਼ਿਪ ਕਿਵੇਂ ਸ਼ੇਪ ਹੁੰਦੀ ਹੈ। ਹਾਲਾਂਕਿ ਜਿਹੜਾ ਸਾਬਕਾ ਐਂਬੈਸਡਰ ਅਮਰੀਕਾ ਦਾ ਟਰੰਪ ਦੀ ਪਹਿਲੀ ਜਿਹੜੀ ਹੈ ਟਰਮ ਦੇ ਵੇਲੇ ਜਿਹਨੂੰ ਨੋਮੀਨੇਟ ਕੀਤਾ ਸੀ, ਉਹਦੇ ਇੱਕ ਇੰਟਰਵਿਊ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰਾ ਇਹ ਇੰਡੀਪੈਂਡੈਂਟ ਜਸਟਿਸ ਡਿਪਾਰਟਮੈਂਟ ਔਰ ਸਟੇਟ ਡਿਪਾਰਟਮੈਂਟ ਇਸ ਦੇ ਲਾ ਐਨਫੋਰਸਮੈਂਟ ਏਜੰਸੀ ਇਹਦੇ 'ਚ ਕੋਈ ਇੰਟਰਫੀਅਰ ਨਹੀਂ ਕਰਦਾ। ਔਰ ਉਹਨੇ ਇਹ ਵੀ ਕਿਹਾ ਕਿ ਜੀ ਟੈਰਿਫ ਔਰ ਦੂਸਰੇ ਮਾਮਲੇ 'ਤੇ ਵੀ ਇਕੁਅਲ ਫੁਟਿੰਗ 'ਤੇ ਹੋਏਗਾ, ਪਰ ਕਿਉਂਕਿ ਚਾਈਨਾ ਦਾ ਚੈਲੰਜ ਜਿਹੜਾ ਉਹ ਬਰਾਬਰ ਕਾਇਮ ਹੈ। ਔਰ ਹਾਲਾਂਕਿ ਵੱਖਰੀ ਕਹਾਣੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਦੇ ਮੌਕੇ ਚਾਈਨਾ ਦੇ ਪ੍ਰੀਮੀਅਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਇਨਵਾਈਟ ਕੀਤਾ ਹੋਇਆ, ਔਰ ਚਾਈਨਾ ਇਸ ਪੀਰੀਅਡ ਦੇ ਵਿੱਚ ਇਸ ਵਰ੍ਹੇ 'ਚ ਭਾਰਤ ਦਾ ਇਨਫਲੂਐਂਸ ਇਹੀ ਨਹੀਂ ਕਿ ਘਟਿਆ ਜਾਂ ਅਮਰੀਕਾ ਨੇ ਇਸ ਦੀ ਭਾਰਤ ਦੀ ਡਬਲ ਗੇਮ ਦੇਖੀ। ਜਿਵੇਂ ਭਾਰਤ ਜਾ ਕੇ ਬਿਲਕੁਲ ਰੂਸ ਦੇ ਪੈਰਾਂ 'ਚ ਡਿੱਗਾ, ਰੂਸਮ ਸ਼ਰਣਮ ਗੱਛਾਮੀ, ਇਵੇਂ ਹੀ ਜਾ ਕੇ ਆ ਜਿਵੇਂ 2 ਹਫ਼ਤੇ ਪਹਿਲਾਂ ਹੀ ਅਜੀਤ ਡੋਵਾਲ ਚਾਈਨਾ ਜਾ ਕੇ ਬੈਠਾ, ਔਰ ਇਸ ਤੋਂ ਪਹਿਲਾਂ ਐਸ ਜੈ ਕਿਸ਼ਨ ਕੇ ਜੀ ਹੋ ਗਿਆ ਸਮਝੌਤਾ, ਡੀ ਐਸਕੇਲੇਸ਼ਨ ਹੋ ਗਈ ਦੂਜੀ। ਸੋ ਇੰਡੀਆ ਨੇ ਜਿਹੜਾ 2024 ਦੇ ਵਿੱਚ 4 ਸਾਲ ਪਹਿਲਾਂ ਜੋ 2020 'ਚ ਜੂਨ ਦੇ ਮਹੀਨੇ ਗਲਵਾਨ ਵੈਲੀ ਤੋਂ ਬਾਅਦ ਚਾਈਨਾ ਨੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਇੰਡੀਆ ਦੀ ਦੱਬੀ ਸੀ, ਇੰਡੀਆ ਨੇ ਸਰੈਂਡਰ ਕਰ ਦਿੱਤੀ ਹੈ। ਔਰ ਜਿਹੜਾ ਇਸ ਵੇਲੇ ਚਾਈਨਾ ਉਹਨੇ ਬਿਲਕੁਲ ਆਪਣੇ ਲੈਵਲ ਦੇ ਉੱਤੇ ਜਿਹੜਾ ਆਪਣੇ ਆਪ ਨੂੰ ਐਸਰਟ ਕੀਤਾ, ਔਰ ਇਹ ਜਿਹੜੀਆਂ ਨੇ ਡਿਵੈਲਪਮੈਂਟਸ ਉਸ ਖਿੱਤੇ ਦੀਆਂ ਨੇ। ਅਫਰੀਕਾ ਦੇ ਵਿੱਚ ਉਹੀ ਜਿਹੜੇ ਲੋਕ ਹੀ ਉਹਨਾਂ ਦੇ ਉਹ ਸੁਡਾਨ ਦੇ ਵਿੱਚ ਹੋਏ, ਉਹ ਐਰੀਟਰੀਆ 'ਚ ਹੋਏ, ਜਾਂ ਦੂਸਰੀਆਂ ਥਾਵਾਂ ਦੇ ਉੱਤੇ ਜਿਹੜੇ ਉਹਨਾਂ ਦੇ ਕਨਫਲਿਕਟ ਨੇ ਉਹ ਬਰਾਬਰ ਜਾਰੀ ਨੇ। ਜਿਵੇਂ ਅਸੀਂ ਅੱਗੇ ਕਿਹਾ ਸੀ ਕਿ ਅਫਰੀਕਾ 'ਚ ਕੀ ਵਾਪਰਦਾ ਹੈ ਕੀ ਨਹੀਂ, ਉਹਦਾ ਕੋਈ ਬਹੁਤਾ ਨੋਟਿਸ ਨਹੀਂ ਲਿਆ ਜਾਂਦਾ। ਪਰ ਸਿੱਖ ਨੁਕਤਾ ਨਿਗਾਹ ਤੋਂ ਇੰਟਰਨੈਸ਼ਨਲੀ ਇਸ ਵਰ੍ਹੇ ਦੇ ਵਿੱਚ ਜੇ ਅਸੀਂ ਕੈਨੇਡਾ ਦੇ ਹਵਾਲੇ ਨਾਲ ਗੱਲ ਕਰੀਏ ਕਿ ਜਸਟਿਨ ਟਰੂਡੋ ਨੇ ਜਿਹੜਾ ਐਲਾਨ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਕੀਤਾ ਸੀ ਕਿ ਕਿਵੇਂ ਇੰਡੀਅਨ ਏਜੰਸੀਆਂ ਜ਼ਿੰਮੇਵਾਰ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ, 2024 ਵਰ੍ਹੇ ਦੇ ਵਿੱਚ ਪ੍ਰੈਸ਼ਰ ਕੈਨੇਡਾ ਨੇ ਬੈਕ ਆਫ ਨਹੀਂ ਕੀਤਾ ਕਿਸੇ ਮੁੱਦੇ 'ਤੇ ਵੀ, ਰਾਦਰ ਟੈਸਟੀਮਨੀ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ, ਔਰ ਲਗਾਤਾਰਤਾ ਦੇ ਨਾਲ ਇਸ ਵਰ੍ਹੇ ਦੇ ਵਿੱਚ ਇੰਡਾਇਕਟਮੈਂਟ ਵੀ, ਫੜੋ ਫੜੀ ਵੀ, ਔਰ ਫਰਦਰ ਜਿਹੜੇ ਇੰਕਸ਼ਾਫ ਕਿ ਕਿਵੇਂ 6 ਇੰਡੀਆ ਦੇ ਡਿਪਲੋਮੈਟ ਇਨਕਲੂਡਿੰਗ ਸੰਜੇ ਵਰਮਾ ਜਿਹੜਾ ਹੈ ਉਹਨਾਂ ਦਾ ਹਾਈ ਕਮਿਸ਼ਨਰ, ਉਹਨਾਂ ਨੂੰ ਕੈਨੇਡਾ 'ਚੋਂ ਐਕਸਪੈਲ ਕੀਤਾ। ਬਾਕੀਆਂ ਦੇ ਖਿਲਾਫ ਜਿਹੜੇ ਦੋਨੋਂ ਜਿਹੜਾ ਕਿਵੇਂ ਇੰਡੀਆ ਨੇ ਗੈਂਗਸਟਰਸ ਨੂੰ ਹਾਇਰ ਕਰਕੇ ਉਹਨਾਂ ਰਾਹੀਂ ਉਹਨਾਂ ਨੂੰ ਲੋਕਾਂ ਨੂੰ ਕੋਇਟਸ ਕਰਕੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਉਹਨੂੰ ਇਸਤੇਮਾਲ ਕਰਨਾ, ਇਹ ਸਾਰੇ ਪਾਰਟਸ। ਅਸੀਂ ਹਾਲਾਂ ਜਸਟਿਨ ਟਰੂਡੋ ਦਾ ਆਪਣਾ ਪੋਲੀਟੀਕਲ ਕਰੀਅਰ ਲੱਗਦਾ ਐਕਲਿਪਸ ਹੋਇਆ ਜਾਂ ਹੋ ਜਾਣਾ, ਕਿਉਂਕਿ ਜਗਮੀਤ ਸਿੰਘ ਦੀ ਪਾਰਟੀ ਨੇ ਵੀ ਐਲਾਨ ਕੀਤਾ ਵੀ ਅਸੀਂ ਨੋ ਕੌਨਫੀਡੈਂਸ ਮੋਸ਼ਨ ਦੇ ਮੁੱਦੇ 'ਤੇ ਹਮਾਇਤ ਨਹੀਂ ਕਰਾਂਗੇ। ਔਰ ਕਿਉਂਕਿ ਫੈਬਰਵਰੀ ਦੇ ਵਿੱਚ ਦੁਬਾਰਾ ਪਾਰਲੀਮੈਂਟ ਸੈਸ਼ਨ ਹੋਣਾ ਕੈਨੇਡਾ ਦਾ, ਪਰ ਇੱਕ ਕੈਨੇਡਾ ਦੇ ਕਨਸਟੀਟਿਊਸ਼ਨ ਦੇ ਵਿੱਚ ਪ੍ਰੋਵੀਜ਼ਨ ਹੈ ਜਿਹਦੇ ਥੱਲੇ ਪਾਰਲੀਮੈਂਟ ਨੂੰ ਸਸਪੈਂਡ ਕਰਕੇ ਵੀ ਗਵਰਨਮੈਂਟ ਜਾਰੀ ਰੱਖੀ ਜਾ ਸਕਦੀ ਹੈ। ਅਕਤੂਬਰ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ, ਪਰ ਇਸ ਵੇਲੇ ਜਸਟਿਨ ਟਰੂਡੋ ਦਾ ਪੋਲੀਟੀਕਲ ਜਿਹੜਾ ਫੇਟ ਹੈ ਉਹ
ਕੋਈ ਬਹੁਤਾ ਜਿਹੜਾ ਉਹ ਬ੍ਰਾਈਟ ਨਹੀਂ ਹੈ, ਕਿਉਂਕਿ ਅਪਰੂਵਲ ਰੇਟ 20% ਤੋਂ ਵੀ ਘਟਿਆ ਹੋਇਆ। ਸੋ ਇਸੇ ਤਰ੍ਹਾਂ ਅਸੀਂ ਯੂਕੇ ਦੇ ਵਿੱਚ ਇੱਕ ਵੱਡੀ ਚੇਂਜ, ਜਦੋਂ ਕਿ ਬਾਕੀ ਯੂਰਪ ਔਰ ਅਮਰੀਕਾ ਸਮੇਤ ਜਾਂ ਇੰਡੀਆ ਸਮੇਤ ਰਾਈਟ ਵਿੰਗਰ ਅੱਗੇ ਨੇ, ਯੂਕੇ ਦੇ ਵਿੱਚ ਲੇਬਰ ਪਾਰਟੀ ਦੀ ਗਵਰਨਮੈਂਟ ਬਣੀ, 12 ਦੇ ਕਰੀਬ ਮੈਂਬਰ ਪਾਰਲੀਮੈਂਟ ਸਿੱਖ ਮੂਲ ਦੇ ਨੇ, ਔਰ ਇਹ ਪ੍ਰੈਸ਼ਰਾਈਜ਼ ਹੋ ਰਿਹਾ ਕਿ ਭਾਈ ਜਿਹੜੀਆਂ ਕਮਿਟਮੈਂਟਸ ਨੇ ਲੇਬਰ ਪਾਰਟੀ ਦੀਆਂ ਕਿ ਉਹ ਕਮਿਸ਼ਨ ਬਣਾਉਣਗੇ ਕਿ ਯੂਕੇ ਨੇ ਕੀ ਰੋਲ ਅਦਾ ਕੀਤਾ ਜੂਨ 84 ਦੇ, ਘੱਲੂਘਾਰਾ 84 'ਚ, ਔਰ ਬਾਕੀ ਜੱਗੀ ਜੌਲ ਦੀ ਰਿਹਾਈ, ਔਰ ਦੂਸਰਾ ਉਸ ਮੁੱਦੇ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ ਬਿਲਟ ਹੋਇਆ। ਆਸਟ੍ਰੇਲੀਆ ਦੇ ਹਵਾਲੇ ਨਾਲ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ ਕਿ ਆਸਟ੍ਰੇਲੀਆ ਨੇ ਜਿੱਥੇ ਆਸਟ੍ਰੇਲੀਆ ਦੀ ਮਿਸਟਰ ਐਲਬਨੀ ਦੀ ਕਾਫੀ ਝੁਕਾਅ ਦੀ ਲਾਈਨ ਮੋਦੀ ਵੱਲ ਰਹੀ, ਪਰ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਨੇ ਬਰਾਬਰ ਪ੍ਰੈਸ਼ਰ ਵੀ ਬਿਲਟ ਕੀਤਾ ਹੈ, ਔਰ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ, ਨੈਸਟ ਆਫ ਸਪਾਈਜ਼, ਦੂਸਰੀਆਂ ਉਹਨਾਂ ਦੇ ਰਾਹੀਂ ਭਾਰਤ ਕਾਫੀ ਐਕਸਪੋਜ਼ ਹੋਇਆ। ਔਰ ਇਸ ਵਰੇ ਦੇ ਅੰਦਰ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਸਿੱਖਸ ਫਾਰ ਜਸਟਿਸ ਨੇ, ਜਿਵੇਂ ਇਹਨਾਂ ਸਾਰੇ ਮੁਲਕਾਂ 'ਚ, ਅਮਰੀਕਾ ਦੇ ਵਿੱਚ ਵੀ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ 'ਚ ਹੋਇਆ, ਕੈਨੇਡਾ 'ਚ ਸਰੀ 'ਚ ਹੋਇਆ, ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਤਿੰਨੋਂ ਚਾਰੋਂ ਵੱਡੇ ਸਿਡਨੀ ਔਰ ਬ੍ਰਿਸਬੇਨ ਔਰ ਮੈਲਬਰਨ, ਇਹਨਾਂ ਦੇ ਵਿੱਚ ਕਾਮਯਾਬੀ ਨਾਲ, ਔਰ ਲੇਟੈਸਟ ਓਕਲੈਂਡ ਨਿਊਜ਼ੀਲੈਂਡ ਦੇ ਵਿੱਚ, ਜਿਹਦੇ 'ਚ ਕਿ ਹਜ਼ਾਰਾਂ ਲੋਕਾਂ ਨੇ ਉੱਥੇ ਵੀ ਪਾਰਟਿਸਿਪੇਟ ਕੀਤਾ। ਹਾਲਾਂਕਿ ਨਿਊਜ਼ੀਲੈਂਡ 'ਚ ਕੋਈ ਬਹੁਤ ਵੱਡੀ ਸਿੱਖ ਪੋਪੂਲੇਸ਼ਨ ਨਹੀਂ ਹੈ, ਪਰ ਪਰਸੈਂਟੇਜ ਵਾਈਜ਼ ਨਿਊਜ਼ੀਲੈਂਡ ਦੀ ਉਸ ਪੋਪੂਲੇਸ਼ਨ 'ਚੋਂ ਵੱਡੀ ਗਿਣਤੀ 'ਚ ਲੋਕ ਵੋਟਾਂ ਲਈ ਆਏ। ਸੋ ਇਹ ਗਲੋਬਲੀ ਇਹ 5 ਆਈਜ਼ ਕੰਟਰੀਜ਼ ਦੇ ਵਿੱਚ ਪੋਲੀਟੀਕਲ ਚੇਂਜਸ ਕੀ ਹੁੰਦੀਆਂ ਨੇ ਉਹ ਆਪਣੀ ਥਾਂ 'ਤੇ ਨੇ, ਲੇਕਿਨ ਸਿੱਖ ਨੁਕਤਾ ਨਿਗਾਹ ਤੋਂ ਇਹ ਜਿਹੜਾ 5 ਆਈਜ਼ ਕੰਟਰੀਜ਼ ਦਾ ਜਿਹੜਾ ਸਿੱਖਾਂ ਪ੍ਰਤੀ ਰਵੱਈਆ ਵਰਤਾਰਾ ਹੈ, ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਇਸ ਨੂੰ ਇੱਕ ਹੋਪ ਦੇ ਨਾਲ ਦੇਖਦੇ ਹਾਂ। ਔਰ ਬਾਕੀ ਵੱਡੀਆਂ ਘਟਨਾਵਾਂ ਜਿਵੇਂ ਜਿਮੀ ਕਾਰਟਰ ਦਾ ਮੈਂ ਜ਼ਿਕਰ ਕੀਤਾ, ਉਹਨਾਂ ਦਾ ਹੁਣ ਆਉਣ ਵਾਲੇ ਪੂਰਾ 1 ਮਹੀਨਾ ਅਮਰੀਕਾ ਦੇ ਰਾਸ਼ਟਰੀ ਝੰਡੇ ਜਿਹੜੇ ਨੇ ਝੁਕੇ ਰਹਿਣਗੇ, ਹਾਫ ਮਾਸਟ ਨੂੰ ਕਹਿੰਦੇ ਨੇ। ਈਵਨ ਜਿੱਦਣ ਟਰੰਪ ਨੇ ਸਹੁੰ ਚੁੱਕਣੀ ਆ ਉਦੋਂ ਵੀ ਝੰਡਾ ਅਮਰੀਕਾ ਦਾ ਝੁਕਿਆ ਹੋਣਾ। ਔਰ ਇਸੇ ਤਰ੍ਹਾਂ ਕੁਛ ਦਿਨ ਪਹਿਲਾਂ ਹੀ 3-4 ਦਿਨ ਪਹਿਲਾਂ ਸਾਬਕਾ ਪ੍ਰਾਈਮ ਮਿਨਿਸਟਰ ਭਾਰਤ ਦੇ ਮਨਮੋਹਨ ਸਿੰਘ, ਜਿਹੜੇ 10 ਸਾਲ ਪ੍ਰਧਾਨ ਮੰਤਰੀ ਰਹੇ, ਉਹ ਚੜ੍ਹਾਈ ਕੀਤੀ ਉਹਨਾਂ ਨੇ 92 ਸਾਲ ਦੀ ਉਮਰ 'ਚ। ਜਿਮੀ ਕਾਰਟਰ 100 ਸਾਲ ਦੀ ਉਮਰ 'ਚ ਚੜ੍ਹਾਈ ਕੀਤੀ ਹੈ। ਔਰ ਜਿਵੇਂ ਮਨਮੋਹਨ ਸਿੰਘ ਦੇ ਬਾਵਜੂਦ ਕਿ ਇੰਡੀਆ ਨੂੰ ਉਹਨੇ 30-35 ਸਾਲ ਲੀਜ਼ ਆਫ ਲਾਈਫ ਦਿੱਤੀ, ਬੈਂਕਰਪਸੀ 'ਚੋਂ ਕੱਢ ਕੇ 7-8% ਜਿਹੜੀ ਹੈ ਗਰੋਥ ਰੇਟ ਦੇ ਲਿਆ ਕੇ ਖੜਾ ਕੀਤਾ, ਪਰ ਕਿਸ ਹੱਦ ਤੱਕ ਜਿਹੜੀ ਸਿੱਖਾਂ ਦੇ ਲਈ ਨਫ਼ਰਤ ਹੈ, ਔਰ ਕਿਸ ਹੱਦ ਤੱਕ ਇਸ ਲੈਵਲ ਦਾ ਬੰਦਾ ਜਿਹਨੇ ਸਿੱਖਾਂ ਦਾ ਨਹੀਂ ਕੁਝ ਵੀ ਸਵਾਰਿਆ, ਪਰ ਇਹਦੇ ਬਾਵਜੂਦ ਉਸ ਦੇ ਨਾਲ ਉਹ ਸਲੂਕ ਕੀਤਾ ਗਿਆ ਕਿ ਉਹ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਇਹਨਾਂ 77 ਸਾਲਾਂ 'ਚ ਜਿਸ ਨੂੰ ਰਾਜ ਘਾਟ ਦੇ ਉੱਤੇ ਜਿਹਦਾ ਸੰਸਕਾਰ ਨਹੀਂ ਕੀਤਾ ਗਿਆ, ਉਹਨੂੰ ਉਹ ਜਿਹੜਾ ਨਿਗਮ ਬੋਧ ਕੇ ਕੀ ਹੈ, ਜਿੱਥੇ ਆਮ ਲੋਕਾਂ ਨੂੰ ਜਿਹੜਾ ਉਹਨਾਂ ਦਾ ਦਾਹ ਸੰਸਕਾਰ ਹੁੰਦਾ ਉੱਥੇ। ਔਰ ਇਹ ਮੈਂ ਅੱਜ ਹੀ ਕਿਸੇ ਨਾਲ ਵੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਕਦੇ ਇਹ ਬਹਾਦਰ ਸ਼ਾਹ ਜ਼ਫਰ ਤਾਂ ਰੰਗੂਨ 'ਚ ਬੈਠਾ ਸੀ ਜਦੋਂ ਉਹਨੂੰ ਜਲਾਵਤਨ ਕਰਕੇ ਤੋੜ ਦਿੱਤਾ 1857 ਦੇ ਗਦਰ ਤੋਂ ਬਾਅਦ, ਤੇ ਉਸ ਨੇ ਕਿਹਾ ਸੀ ਕਿ ਵੀ ਉਮਰੇ ਦਰਾਜ਼ मांग कर लाए थे 4 दिन, 2 आरज़ू में कट गए 2 इंतज़ार में, कितना है बदनसीब ज़फ़र दफन के लिए 2 गज ज़मीं भी न मिली कुए यार में, लगता नहीं है दिल मेरा उजड़े दयार में। कि उजड़िया शहर भी 2 गज ज़मीन उन्हें ये चाहना बहादुर शाह ज़फ़र ने ब्रिटिश ਨੂੰ ਲਿਖਿਆ ਸੀ ਕਿ ਮੈਨੂੰ ਦਿੱਲੀ 'ਚ ਦਫਨਾਇਆ ਜਾਏ ਜਿੱਥੇ ਮੇਰਾ ਬਚਪਨ ਜਵਾਨੀ ਮੇਰੇ ਪੁਰਖਿਆਂ ਦਾ ਉਹਨਾਂ ਦੀ ਕਬਰ, ਪਰ ਉਹਨਾਂ ਨੇ ਅਲਾਉ ਨਹੀਂ ਸੀ ਕੀਤਾ ਤੇ ਰੰਗੂਨ 'ਚ ਹੀ ਉਹਨੂੰ ਦਫਨਾਇਆ। ਸੋ ਜਿਸ ਮਨਮੋਹਨ ਸਿੰਘ ਨੇ ਸਾਰੀ ਉਮਰ ਕਦੇ ਰਿਜ਼ਰਵ ਬੈਂਕ ਦਾ ਗਵਰਨਰ, ਕਦੇ UN ਦੇ ਵਿੱਚ ਉਹਨਾਂ ਦੇ ਡੈਲੀਗੇਸ਼ਨ ਲੀਡ ਕਰ ਰਿਹਾ, 10 ਸਾਲ ਪ੍ਰਾਈਮ ਮਿਨਿਸਟਰ ਰਹਿ ਰਿਹਾ, ਪਰ ਉਹਨੂੰ ਉਸ ਰਾਜ ਘਾਟ ਉਹਨਾਂ ਨੇ ਕਿਹਾ ਵੀ ਇਹ ਤਾਂ ਜਿਹੜਾ ਵੱਡਿਆਂ ਲਈ ਹੈ, ਇਹ ਸ਼ੂਦਰ ਲੈਵਲ ਦੇ ਜਿਹੜੇ ਨੇ ਸਿੱਖ, ਇਹ ਅਸੀਂ ਕਿੱਥੇ ਇੱਥੇ ਉਹਨਾਂ ਨੂੰ 2 ਗਜ਼ ਜ਼ਮੀਨ ਵੀ ਉਹਨੂੰ ਜਿਹੜੀ ਹੈ ਉਹ ਨਹੀਂ ਨਸੀਬ ਹੋਈ। ਸੋ ਇਹ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਇੱਕ ਲੈਸਨ ਵੀ ਹੈ ਵੀ ਕਿਸ ਲੈਵਲ ਦੇ ਉੱਤੇ। ਔਰ ਮੈਂ ਜੇ ਕਸ਼ਮੀਰ ਦੀ ਗੱਲ ਨਾ ਕਰਾਂ ਤਾਂ ਗੱਲ ਮੁਕੰਮਲ ਨਹੀਂ ਹੋਏਗੀ। ਕਸ਼ਮੀਰ 'ਚ ਬੇਸ਼ੱਕ 2019 ਤੋਂ ਹੁਣ ਤੱਕ 5 ਸਾਲ ਪਹਿਲਾਂ ਜੋ ਉਹਨਾਂ ਨੇ ਸਟੇਟਸ ਖਤਮ ਕੀਤਾ
ਸਟੇਟ ਦਾ ਦਰਜਾ ਵੀ ਖਤਮ ਕੀਤਾ ਹੈ। ਔਰ ਆਫਰੀਨ ਹੈ ਕਸ਼ਮੀਰੀਆਂ ਨੂੰ, ਭਾਵੇਂ ਇਹਨਾਂ ਅਬਦੁੱਲਾ ਔਰ ਦੂਸਰਿਆਂ 'ਚੋਂ ਨਿਕਲਣਾ ਕੁਛ ਨਹੀਂ ਹੈ, ਪਰ ਇਹਦੇ ਬਾਵਜੂਦ ਬੀਜੇਪੀ ਨੇ ਬੜੀਆਂ ਖੇਡਾਂ ਖੇਡੀਆਂ, ਲੇਕਿਨ ਜੰਮੂ ਕਸ਼ਮੀਰ ਦੇ ਲੋਕਾਂ ਨੇ ਬਿਲਕੁਲ ਉਹਨਾਂ ਨੂੰ ਨਕਾਰਿਆ ਔਰ ਕੋਈ ਸੀਟ ਉਸ ਵੈਲੀ 'ਚੋਂ ਨਹੀਂ ਮਿਲੀ। ਉਮਰ ਅਬਦੁੱਲਾ ਦੀ ਹਕੂਮਤ ਹੈ, ਅਜੇ ਯੂਨੀਅਨ ਟੈਰੀਟਰੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰੀ ਲੋਕਾਂ ਦੀ ਰਿਜ਼ੀਲੀਐਂਸ, ਉਹਨਾਂ ਦੀ ਸਪਿਰਿਟ, ਉਹਨਾਂ ਦੀ ਲੜਨ ਦੀ ਭਾਵਨਾ ਜਿਹੜੀ ਹੈ ਉਹ ਬਰਾਬਰ ਕਾਇਮ ਹੈ। ਇਸੇ ਤਰ੍ਹਾਂ ਅਸੀਂ ਹੋਪ ਕਰਦੇ ਹਾਂ ਕਿ ਹੋਰ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਉਸ ਖਿੱਤੇ ਦੇ ਵਿੱਚ ਜਿਹੜੀਆਂ ਕੌਮਾਂ ਆਪਣੀ ਆਜ਼ਾਦੀ ਲਈ ਲੜ ਰਹੀਆਂ ਨੇ ਉਹਨਾਂ ਨੂੰ ਹਿੰਮਤ ਮਿਲੇਗੀ, ਹੌਸਲਾ ਮਿਲੇਗਾ, ਕਿਉਂਕਿ ਜਿਸ ਲੈਵਲ ਦੇ ਉੱਤੇ ਇੰਡੀਆ ਪਹੁੰਚ ਚੁੱਕਾ ਹੈ, ਹਸ਼ਰ ਅਲਟੀਮੇਟਲੀ ਇੰਡੀਆ ਦਾ ਜੋ ਸੋਵੀਅਤ ਯੂਨੀਅਨ ਦਾ, ਯੂਗੋਸਲਾਵੀਆ ਦਾ ਹੋਇਆ ਡਿਸਇੰਟੈਗਰੇਸ਼ਨ, ਉਸ ਵੱਲ ਹੀ ਹੋਏਗਾ। ਸੋ ਇਹ ਇੱਕ ਪੰਛੀ ਝਾਤ ਹੈ ਵਰਾ 2024 ਦੀਆਂ ਇੰਟਰਨੈਸ਼ਨਲ ਇਵੈਂਟਸ ਦੇ ਉੱਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।